है पंजाबी रेडियो यूएसए। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 24 ਜੁਲਾਈ ਦਿਨ ਬੁੱਧਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਖਿੰਡਾ ਪਰਿਵਾਰ, ਕੈਂਟ ਵਾਸ਼ਿੰਗਟਨ, ਗੁਰਪਾਲ ਸਿੰਘ ਸੰਧੂ, ਐਂਟੀਲੋਪ, GN ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ ਦੇ ਵਿੱਚ ਤੁਹਾਡੀ ਸਹਾਇਤਾ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਨਾਲ ਹੀ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਸੁਖਪ੍ਰੀਤ ਸਿੰਘ, ਬੇਕਰਸਫੀਲਡ, ਤਾਰਾ ਸਿੰਘ ਮਰਾਹਰ, ਗਲੋਬਿਸ ਅਤੇ ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਕਰਨਾਟਕ ਦੀ ਸਰਕਾਰ ਦੇ ਮਗਰੋਂ ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਦੇ ਉੱਤੇ ਭਾਜਪਾ ਦੀ ਅੱਖ ਆ। ਇਹਨਾਂ ਤੇ ਤਾਂ ਲੱਗਦਾ ਕਿ ਗ੍ਰਹਿ ਭਾਰੂ ਚੱਲ ਪਏ ਆ, ਔਖਾ ਹੋ ਜਾਣਾ ਕੰਮ। ਜਿਵੇਂ ਆਂਦੇ ਨਾ ਵੀ ਤੇਰਾ ਔਖਾ ਹੀ ਆ, ਇਹਨਾਂ ਦਾ ਔਖਾ ਹੀ ਆ, ਕਿਉਂਕਿ ਹਾਲਾਤ ਜਿਹੜੇ ਆ ਉਹ ਥੋੜੇ ਜਿਹੇ ਉਲਟ ਆ। ਵੈਸੇ ਵੀ ਤੁਹਾਨੂੰ ਪਤਾ ਕਿ ਨਰਿੰਦਰ ਮੋਦੀ ਹੋਰੀ ਜਿਸ ਤਰੀਕੇ ਨਾਲ ਕੰਮ ਕਰਦੇ ਆ, ਉਹ ਕੰਮ ਸਿੱਧਾ ਹੀ ਆ ਕਿ ਅਟਕਲ ਪੱਛੂ ਨਹੀਂ ਲਾਉਂਦੇ, ਬਸ ਧੜਾ ਧੜ ਸਿੱਧਾ ਖੁੱਲੇ ਰੂਪ ਦੇ ਵਿੱਚ ਹੀ ਆ ਕਿ ਕੰਡਾ ਕੱਢ ਦਿਓ, ਕੰਡਾ ਖਿੱਚ ਦਿਓ। ਤਾਂ ਅੱਜ ਜਿਸ ਤਰ੍ਹਾਂ ਦੀ ਇੱਕ ਬਿਆਨਬਾਜ਼ੀ ਹੋਈ ਆ, ਉਹ ਤੋਂ ਸੰਕੇਤ ਇਹੋ ਮਿਲਦਾ ਕਿ ਤਿਆਰੀ ਤੇ ਅੰਦਰ ਖਾਤੇ ਹੋ ਗਈ ਆ। ਬਸ ਲੋਹਾ ਗਰਮ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਲੋਹਾ ਗਰਮ ਹੋਵੇ ਤੇ ਕਦੋਂ ਅਸੀਂ ਸੱਟ ਜਿਹੜੀ ਆ ਠੋਕ ਦਈਏ। ਤਾਂ ਹੁਣ ਇਹ ਜਿਹੜਾ ਬਿਆਨ ਆਇਆ ਗੋਪਾਲ ਭਾਰਗਵ ਦਾ, ਜਿਹੜਾ ਵਿਰੋਧੀ ਧਿਰ ਦਾ ਆਗੂ ਵੀ ਆ ਤੇ ਇਹਨਾਂ ਦਾ ਬੜਾ ਚੋਟੀਦਾਰ ਨੇਤਾ ਵਿਧਾਨ ਸਭਾ ਦੇ ਵਿੱਚ ਵੀ ਤੇ ਬਾਹਰ ਵੀ, ਉਹਨੇ ਕਿਹਾ, ਕਹਿੰਦਾ ਕਿ ਉੱਪਰ ਵਾਲੇ ਸਾਡੇ ਬੌਸ 1 ਨੰਬਰ ਜਾਂ 2 ਨੰਬਰ ਕਿਸੇ ਦਾ ਵੀ ਆ ਗਿਆ ਨਾ ਹੁਕਮ ਤੇ 24 ਘੰਟੇ ਨਹੀਂ ਲੱਗਣ ਦਿਆਂਗੇ, ਤੁਹਾਡੀ ਫੱਟੀ ਜਿਹੜੀ ਆ ਪੋਚ ਕੇ ਰੱਖ ਦੇ। ਤਾਂ ਉਹਦਾ ਸਿੱਧਾ ਬਿਆਨ ਇਹੋ ਹੀ ਆ ਕਿ 1 ਨੰਬਰ 2 ਨੰਬਰ, ਹੁਣ 2 ਨੰਬਰ ਤੇ ਵੈਸੇ ਕਹਿੰਦੇ ਨੇ ਆਪਾਂ ਫਲਾਣਾ 2 ਨੰਬਰ ਹੀ ਆ। ਤਾਂ ਇੱਥੇ 1 ਨੰਬਰ 2 ਨੰਬਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਬਣਦੇ, ਸਭ ਨੂੰ ਇਸ਼ਾਰੇ ਦਾ ਪਤਾ ਹੀ ਆ। ਉਹ ਕਹਿੰਦਾ ਕਿ ਜਦੋਂ ਉਧਰੋਂ ਇਸ਼ਾਰਾ ਹੋ ਗਿਆ ਤੇ ਅਸੀਂ ਨਾਲ ਦੀ ਨਾਲ ਜਿਹੜੀ ਸਰਕਾਰ ਸਾਡੀ ਉਹ ਢਾਹ ਦਿਆਂ। ਤਾਂ ਇੱਥੋਂ ਪਤਾ ਲੱਗ ਜਾਂਦਾ ਕਿ ਭਾਈ ਕਹਾਣੀ ਕੀ ਚੱਲਦੀ ਪਈ ਆ। ਪਰ ਕਮਲਨਾਥ ਹੈ ਜਿਹੜਾ, ਦੇਖੋ ਬੜਾ ਉਹ ਵੀ ਚਲਾਕ ਆਦਮੀ ਆ। ਇਹ ਤੇ ਅਜੇ ਸੋਚੀ ਜਾਂਦੇ ਸੀ, ਤਦਬੀਰਾਂ ਕਰੀ ਜਾਂਦੇ ਸੀ, ਉਹ ਇਹਨਾਂ ਨੂੰ ਸੀਪ ਵੀ ਲਾ ਗਿਆ। ਉਹ ਇੱਕ ਮੇਰੇ ਖਿਆਲ ਦੇ ਨਾਲ ਕ੍ਰਿਮੀਨਲ ਲਾਅ ਦੇ ਵਿੱਚ ਅਮੈਂਡਮੈਂਟ ਕਰਨੀ ਸੀਗੀ, ਉਹਦੇ ਤੇ ਉਹਨਾਂ ਦੇ ਭਾਜਪਾ ਦੇ 2 ਜਿਹੜੇ ਹੈਗੇ ਸੀਗੇ MLA, ਉਹ ਉੱਥੇ ਆਪਣੇ ਨਾਲ ਲੈ ਗਿਆ। ਮਤਲਬ ਕਿ ਉਹ ਰੋਟੀ ਟੁੱਕ ਖਾਂਦੇ ਪਏ, ਉਹਦੇ ਨਾਲ ਆਟਾ ਟੱਠਾ ਕਰਦੇ ਪਏ ਆ। ਸੋ ਉਹਨਾਂ ਦਾ ਖਾਣ ਪੀਣ ਸਾਂਝਾ ਹੋ ਗਿਆ, ਇਹ ਸਕੀਮਾਂ ਕਰਦੇ ਰਹੇ ਤੇ ਉਹ ਸਕੀਮਾਂ ਲਾ ਵੀ ਗਿਆ। ਮਤਲਬ ਕਿ ਇਹ ਉਹਨਾਂ ਦੀ ਸਰਕਾਰ ਟੇਕਣ ਨੂੰ ਫਿਰਦੇ ਸੀ, ਉਹ 2 ਉਹਨਾਂ ਦੇ ਲੈ ਗਏ। ਤਾਂ ਇਹ ਕਹਿੰਦੇ ਆ ਕਿ ਸੱਤੇ ਤੇ ਸੱਤਾ ਉੱਥੇ, ਹੁਣ ਦੇਖੋ ਅੱਗੇ ਕੀ ਬਣਦਾ। ਪਰ ਜਿਹੜੀ ਸਰਕਾਰ ਆ ਉੱਥੇ ਸਰਕਾਰ ਥੋੜੀ ਜਿਹੀ ਜਿੱਦਾਂ ਕਹਿ ਲਈਏ ਨਾ ਕਿ ਤਿਲਕਣ ਤੇ ਖਲੋਤੀ ਆ। ਜਿੱਦਾਂ ਉੱਥੇ 230 ਦੀ ਗਿਣਤੀ ਆ, ਸਦਨ ਦੀ 230 ਦੀ ਗਿਣਤੀ ਆ, 116 ਜਿਹੜੇ ਆ ਉਹ ਤੁਹਾਨੂੰ ਘੱਟੋ ਘੱਟ ਮੈਂਬਰ ਚਾਹੀਦੇ ਆ। ਇਹਨਾਂ ਦੇ ਕੋਲ ਮੇਰੇ ਖਿਆਲ ਦੇ ਨਾਲ 114 ਤੇ ਭਾਜਪਾ ਵਾਲਿਆਂ ਦੇ ਕੋਲ 109 ਆ। ਗਰਾਰੀ ਪੂਰੀ ਆ ਉੱਥੇ ਵੀ ਫਸੀ ਹੋਈ। ਤਾਂ ਇਹਨਾਂ ਦੀ ਸਰਕਾਰ ਕਿਸ ਤਰ੍ਹਾਂ ਬਣੀ ਸੀਗੀ ਕਿ ਸ਼ਾਇਦ 2 ਹੈਗੇ ਸੀ ਬਹੁਜਨ ਸਮਾਜ ਪਾਰਟੀ ਵਾਲੇ, 1 ਸਮਾਜਵਾਦੀ ਪਾਰਟੀ ਦਾ ਤੇ 4 ਆਜ਼ਾਦ ਸਨ। ਤਾਂ ਇਹ ਜਿਹੜੀ ਸਰਕਾਰ ਹੈ ਉਹਨਾਂ ਦੇ ਸਮਰਥਨ ਤੇ ਟਿਕੀ ਆ। ਇਹਨਾਂ ਦੇ 2 ਭਾਜਪਾ ਵਾਲੇ ਜਿਹੜੇ ਪੱਟੇ ਆ, ਉਹ ਤੇ ਚਲੋ ਕੱਲ ਨੂੰ ਜੇ ਮੰਨ ਲਓ ਹੁੰਦੀ ਹੈ ਤੇ ਦਲ ਬਦਲੀ ਤਹਿਤ ਆ ਜਾਣਗੇ, ਐਸੀ ਗੱਲ ਨਹੀਂ ਹੈ। ਤਾਂ ਮੰਨ ਕੇ ਚੱਲੀਏ ਕਿ ਸਰਕਾਰ ਉੱਥੋਂ ਦੀ ਜਿਹੜੀ ਉਹ ਨਾਜ਼ੁਕ ਸਥਿਤੀ ਦੇ ਵਿੱਚ ਹੀ ਆ ਹਾਲੇ ਵੀ, ਕਿਉਂਕਿ ਭਾਜਪਾ ਦੇ ਕੋਲ 5-7 ਹੀ ਘੱਟਦੇ ਇਹਨਾਂ ਦੇ ਨਾਲੋਂ। ਤੇ ਜਿੱਦਾਂ ਉਹ ਥੋੜਾ ਜਿਹਾ ਆਗੇ ਖੁੱਲ ਕੇ ਖੇਡਣ ਤੇ ਇਹ 5-7 ਤੇ ਤੁਹਾਨੂੰ ਪਤਾ ਭੱਜੇ ਆਉਣਗੇ ਪੰਜੀ ਦੇ ਭਾਉਣ ਤੇ। ਸੋ ਲੱਗਦਾ ਇਹੋ ਆ ਕਿ ਕਰਨਾਟਕ ਤੋਂ ਬਾਅਦ, ਹਾਲਾਂਕਿ ਕਰਨਾਟਕ ਦਾ ਜਿਹੜਾ ਸਿਆਸੀ ਨਾਟਕ ਆ ਉਹ ਮੁੱਕਿਆ ਨਹੀਂ ਹੈ,
ਕਿਉਂਕਿ ਸਰਕਾਰ ਬੇਸ਼ੱਕ ਡਿੱਗ ਪਈ ਆ, ਹਾਲੇ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆ। ਸੁਪਰੀਮ ਕੋਰਟ ਤੋਂ ਜਦੋਂ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ, ਉਸ ਤੋਂ ਬਾਅਦ ਦੂਜੀ ਸਰਕਾਰ ਉੱਤੇ ਬਣਨੀ ਹੈ ਭਾਜਪਾ ਦੀ। ਤਾਂ ਮੈਨੂੰ ਲੱਗਦਾ ਕਿ ਉਦੋਂ ਤੱਕ ਤੇ ਨਹੀਂ, ਪਰ ਉਦੋਂ ਬਾਅਦ ਇਹ ਝਟਕਾ ਜ਼ਰੂਰ ਦੇਣਗੇ। ਜ਼ੋਰ ਤਾਂ ਦੇਣ, ਚਾਹੇ ਹੌਲੇ ਹੌਲੇ ਪੋਲੇ ਪੋਲੇ ਦੇਣ। ਜੀ ਜੀ। ਤੇ ਮਿੰਟੂ ਜੀ, ਫਿਰ ਜਦੋਂ ਅਜਿਹੇ ਬਿਆਨ ਸੁਣਨ ਨੂੰ ਮਿਲਦੇ ਆ ਵੀ ਜੇ 1 ਜਾਂ 2 ਨੰਬਰ ਵਾਲੇ ਬੰਦੇ ਦੀ ਇਸ਼ਾਰਾ ਹੋਇਆ ਤੇ ਸਰਕਾਰਾਂ ਜਿਹੜੀਆਂ ਡੇਗ ਦੇਣਗੇ, ਫਿਰ ਇਹ ਡੈਮੋਕ੍ਰੇਸੀ ਇਹੋ ਜਿਹੀ ਦਾ ਫਾਇਦਾ ਕੀ ਹੈ? ਕਰ ਕੀ ਰਹੇ ਆ ਡੈਮੋਕ੍ਰੇਸੀ? ਡੈਮੋਕ੍ਰੇਸੀ ਕਾਹਦੀ ਆ? ਗੋਆ ਦੇ ਵਿੱਚ ਵੇਖੋ ਕਿੱਦਾਂ ਪਲਟੀ ਮਰਵਾ ਲਈ ਕਾਂਗਰਸੀਆਂ ਤੋਂ ਇਹਨਾਂ ਨੇ। ਮਨੀਪੁਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਕਿਸ ਤਰ੍ਹਾਂ ਸਰਕਾਰ ਬਣਾਈ ਸੀਗੀ। ਔਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਉੱਥੇ ਵੀ ਜਿਹੜੇ ਨਾਰਥ ਰੀਜਨ ਦੇ ਆ, ਕਾਫੀ ਰਾਜਾਂ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਕੀਤਾ ਸੀ। ਉੱਤਰਾਖੰਡ ਦੀ ਸਰਕਾਰ ਇਹਨਾਂ ਨੇ ਧੱਕੇ ਨਾਲ ਤੋੜ ਦਿੱਤੀ ਸੀਗੀ। ਸੋ ਡੈਮੋਕ੍ਰੇਸੀ ਤੇ ਡਰਾਮਾਕ੍ਰੇਸੀ ਬਣ ਜਾਂਦੀ ਆ, ਕਿਉਂਕਿ ਇਹ ਚੀਜ਼ਾਂ ਤੇ ਦੇਖੋ ਅੱਗੇ ਵੀ ਹੋਈਆਂ, ਅੱਗੇ ਵੀ ਵਾਪਰੀਆਂ ਨੇ। ਔਰ ਸਪਸ਼ਟ ਰੂਪ ਦੇ ਵਿੱਚ ਕਹਿ ਕੇ ਮੈਂ ਕਹਿੰਦਾ ਸਗੋਂ ਪਰਦਾ ਚੁੱਕੀ ਜਾਂਦੇ ਆ, ਇਹ ਚਾਨਣ ਕਰੀ ਜਾਂਦੇ ਆ ਲੋਕਾਂ ਨੂੰ ਕਿ ਹਾਂ ਠੀਕ ਆ ਵੀ ਅਸੀਂ ਤੇ ਇਸੇ ਤਰ੍ਹਾਂ ਹੀ ਚੱਲਣਾ। ਪਰ ਰੌਲਾ ਇਹ ਹੈ ਨਾ ਕਿ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਕਿਹਨੇ ਸੀਗੀ? ਸਾਨੂੰ ਕਾਂਗਰਸ ਦਾ ਜਿਹੜਾ ਰਿਕਾਰਡ ਆ ਉਹ ਯਾਦ ਰੱਖਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਸਰਕਾਰ ਬਰਖਾਸਤ ਕਿਹਨੇ ਕੀਤੀ ਸੀ? ਕਾਂਗਰਸ ਦੀ ਸਰਕਾਰ ਇਹਨਾਂ ਨੇ ਡਿੱਗੀ ਸੀ ਕੇਰਲ ਦੇ ਵਿੱਚ। ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ 80-81 ਦੇ ਵਿੱਚ ਤੇ ਉਹ ਭਜਨ ਲਾਲ ਸਾਰੀ ਦੀ ਸਾਰੀ ਮੰਡਲੀ ਲੈ ਕੇ ਕਾਂਗਰਸ 'ਚ ਸ਼ਾਮਲ ਹੋ ਗਿਆ ਸੀਗਾ ਜੀ। ਇਹਨਾਂ ਨੇ ਵੀ ਬਹੁਤ ਕੁਝ ਕੀਤਾ, ਬਹੁਤ ਕੁਝ ਕੀਤਾ। ਹੁਣ ਆਪਣੀਆਂ ਜਿਹੜੀਆਂ ਹੱਥਾਂ ਦੀਆਂ ਦਿੱਤੀਆਂ ਸੀਗੀਆਂ ਉਹ ਖੋਲ ਕੇ ਪੈ ਮੂੰਹ ਦੇ ਨਾਲ। ਵਾਕਈ ਜੀ ਜੀ ਜੀ। ਅਗਲੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਧਰਮ ਦੇ ਨਾਂ ਦੇ ਉੱਤੇ ਕਤਲ, ਹਜੂਮੀ ਹਿੰਸਾ ਖਿਲਾਫ 49 ਹਸਤੀਆਂ ਦੀ ਮੋਦੀ ਨੂੰ ਅਪੀਲ। ਇਸ ਚਿੱਠੀ ਦੇ ਵਿੱਚ ਜਿਹੜੇ ਨਾਮ ਆ ਉਹ ਅਰਪਨਾ ਸੈਨ, ਕੋਂਕਣਾ ਸੈਨ ਸ਼ਰਮਾ ਜਿਹੜੀ ਹੈ, ਫਿਰ ਰਾਮਚੰਦਰ ਗੁਹਾ ਬਹੁਤ ਤਗੜੇ ਹਿਸਟੋਰੀਅਨ ਹੈ, ਅਨੁਰਾਗ ਕਸ਼ਯਪ ਬਹੁਤ ਤਗੜਾ ਡਾਇਰੈਕਟਰ ਆ, ਫਿਲਮ ਮੇਕਰ ਆ, ਬਹੁਤ ਚੜਾਈ ਵਾਲਾ ਫਿਲਮ ਮੇਕਰ ਆ। ਇਹਦੀ ਲੜਕੀ ਨੂੰ ਪਿੱਛੇ ਜੇ ਟਰੋਲ ਕੀਤਾ ਗਿਆ ਸੀਗਾ ਤੇ ਜਿਵੇਂ ਹੀ ਪ੍ਰਧਾਨ ਮੰਤਰੀ ਬਣੇ ਸੀਗੇ ਨਰਿੰਦਰ ਮੋਦੀ ਦੂਸਰੀ ਦਫਾ, ਇਹਨਾਂ ਨੇ ਇਹਨਾਂ ਨੂੰ ਟੈਗ ਵੀ ਕੀਤਾ ਸੀ ਉਹ ਟਵੀਟ। ਫਿਰ ਸ਼ੁਭਾ ਮੁਦਰਲ ਜੀ ਦਾ ਨਾਮ ਵੀ ਆ। ਸੋ ਹਸਤੀਆਂ ਕਾਫੀ ਵੱਡੀਆਂ ਨੇ, 49 ਦੇ 49 ਨਾਮ ਲਵਾਂਗੇ ਤੇ ਕਾਫੀ ਟਾਈਮ ਜਿਹੜਾ ਉਹ ਚਲੇ ਜਾਣਾ। ਤਾਂ ਇਹਨਾਂ ਨੇ ਜੋ ਚਿੱਠੀ ਲਿਖੀ ਆ, ਚਿੱਠੀ ਦਾ ਮਜ਼ਮੂਨ ਜਿਹੜਾ ਉਹ ਹਿੰਸਾ ਨੂੰ ਲੈ ਕੇ ਆ, ਜੋ ਮੌਬ ਲਿੰਚਿੰਗ ਦੇ ਰੂਪ ਦੇ ਵਿੱਚ ਜਨੂਨੀ ਹੋਈ ਪਈ ਆ। ਨਾਲ ਆંકੜੇ ਦਿੱਤੇ ਗਏ ਆ ਕਿ NCRB ਦੇ ਡਾਟੇ ਦੇ ਅਨੁਸਾਰ ਦਲਿਤਾਂ ਨਾਲ 216 ਚ 840 ਹਿੰਸਕ ਘਟਨਾਵਾਂ ਹੋਈਆਂ ਤੇ ਇਹਨਾਂ ਅਪਰਾਧਾਂ 'ਚ ਸ਼ਾਮਲ ਲੋਕਾਂ ਨੂੰ ਦੋਸ਼ੀ ਕਰਾਰ ਦੇਣ ਦੇ ਅੰਕੜਿਆਂ 'ਚ ਜਿਹੜੀ ਆ ਬਹੁਤ ਕਮਤੀ ਆ। ਨਾਲ ਇਹ ਵੀ ਕਿਹਾ ਕਿ ਤੁਸੀਂ ਸੰਸਦ ਦੇ ਵਿੱਚ ਲਿੰਚਿੰਗ ਦੀ ਘਟਨਾ ਦੀ ਨਿੰਦਾ ਕੀਤੀ ਸੀ, ਪਰ ਉਹ ਕਾਫੀ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਤਾਂ ਕਹਿ ਰਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹਾ ਮਜ਼ਬੂਤੀ ਨਾਲ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਗੈਰ ਜ਼ਮਾਨਤੀ ਬਣਾਇਆ ਜਾਵੇ। ਤਾਂ ਇਸ ਤਰ੍ਹਾਂ ਇਹਨਾਂ ਨੇ ਇੱਕ ਪੱਤਰ ਲਿਖਿਆ। ਚਲੋ ਦੇਖੋ, ਨਰਿੰਦਰ ਮੋਦੀ ਨੇ ਸ਼ੁਰੂਆਤ ਦੇ ਵਿੱਚ ਨਿੰਦਾ ਵੀ ਕੀਤੀ ਸੀ, ਪਰ ਨਿੰਦਿਆ ਦੇ ਨਾਲ ਕੀ ਬਣਦਾ? ਨਿੰਦਿਆ ਤੇ ਉਹਨਾਂ ਨੇ ਇੱਕ ਵਾਰੀ ਗਊ ਰਾਖਿਆਂ ਦੀ ਵੀ ਕੀਤੀ ਸੀਗੀ, ਜਿਹੜੇ ਕਥਿਤ ਅਖੌਤੀ ਗਊ ਰਾਖੇ ਆ, ਤਾਂ ਉਹਦੇ ਨਾਲ ਉਹ ਸਾਰੀਆਂ ਚੀਜ਼ਾਂ ਰੁਕੀਆਂ ਨਹੀਂ ਸਨ। ਅੱਜ ਜੈ ਸ਼੍ਰੀ ਰਾਮ ਦਾ ਨਾਰਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਇਸ ਦੇਸ਼ ਦਾ ਲਾਇਸੈਂਸ ਬਣਾ ਲਿਆ ਕਿ ਜੇ ਤੁਸੀਂ ਜੈ ਸ਼੍ਰੀ ਰਾਮ ਨਹੀਂ ਬੋਲੋਗੇ ਤੁਹਾਨੂੰ ਕਬਰਸਤਾਨ ਭੇਜ ਦਿੱਤਾ ਜਾਊਗਾ। ਐਸਾ ਗਾਣਾ ਬਣ ਗਿਆ ਕਿ ਇੱਕ ਗਾਣਾ ਬਣਾ ਦਿੱਤਾ ਗਿਆ ਕਿ ਜੇ ਨਹੀਂ ਬੋਲੋਗੇ ਜੈ ਸ਼੍ਰੀ ਰਾਮ ਭੇਜ ਦਿੱਤੇ ਜਾਓਗੇ ਕਬਰਸਤਾਨ। ਮੈਂ ਹਿੰਦੀ ਚੋਂ ਲੱਗ ਕੇ ਕਹਿ ਰਿਹਾ ਹਾਂ ਜੀ। ਤਾਂ ਜਦੋਂ ਇਹੋ ਜਿਹਾ ਮਾਹੌਲ ਬਣਿਆ ਪਿਆ ਤਾਂ ਫਿਰ ਬਹੁਤ ਮੈਂ ਕਹੂੰਗਾ ਕਿ ਵੱਡੀ ਗੱਲ ਹੈ। ਦੇਖੋ ਹੁਣਾ ਹਾਣਾ ਤੇ ਕੁਛ ਨਹੀਂ ਹੈ, ਇਹ ਸਭ ਕੁਛ ਇਸੇ ਤਰ੍ਹਾਂ ਹੀ ਚੱਲੀ ਜਾਣਾ। ਪਰ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਹਸਤੀਆਂ ਦਾ ਉੱਠਣਾ ਇੱਕ ਸ਼ੁਭ ਸੰਕੇਤ ਆ। ਇੱਥੇ ਵੱਡੇ ਵੱਡੇ ਕਰੈਕਟਰ ਲੋਕਾਂ ਦੇ ਸਿਰ ਤੇ ਅਰਬਾਂ ਰੁਪਈਆ ਕਮਾਈ ਕਰਦੇ ਆ, ਪਰ ਲੋਕਾਂ ਦੇ ਹੱਕ 'ਚ ਕਦੇ ਨਹੀਂ ਬੋਲਦੇ। ਕੰਪਨੀਆਂ ਉਹਨਾਂ ਨੂੰ ਸਪਾਂਸਰ ਕਰਦੇ ਨਾ, ਉਹਨਾਂ ਨੂੰ ਬ੍ਰਾਂਡ ਐਂਬੈਸਡਰ ਬਣਾ ਕੇ ਜੋ ਮਰਜ਼ੀ ਕੁੱਤੇ ਭਕਾਈ ਕਰਾ ਲਓ ਉਹਦਾ, ਵਾਕਈ। ਪਰ ਲੋਕਾਂ ਦੇ ਹਿੱਤ 'ਚ ਕਦੇ ਨਹੀਂ ਬੋਲਣਗੇ। ਐਕਟਰ ਵੀ ਇਹੀ ਆ ਕਿ ਸਾਰਾ ਮਾਲ ਜਿਹੜਾ ਲੋਕਾਂ ਤੋਂ ਛਕਦੇ, ਕਦੇ ਲੋਕਾਂ ਦੀ ਗੱਲ ਨਹੀਂ ਕਰਨਗੇ। ਸਾਡੇ ਪੰਜਾਬੀ 'ਚ ਵੀ ਹੈਗੇ ਆ, ਜਦੋਂ ਕਿਤੇ ਪੰਜਾਬੀ ਦੀ ਗੱਲ ਚੱਲਦੀ, ਰੋਟੀ ਪੰਜਾਬੀ ਦੀ ਸਬਜ਼ੀ ਨਾਲ ਲਪੇਟ ਕੇ ਖਾਂਦੇ ਆ, ਪਰ ਜਦੋਂ ਪੰਜਾਬੀ ਦੀ ਗੱਲ ਹੋਊਗੀ ਉਦੋਂ ਮੌਨੀ ਬਾਬੇ ਬਣ ਜਾਂਦੇ। ਤਾਂ ਮੈਂ ਕਹੂੰਗਾ ਕਲਾ ਖੇਤਰ ਚੋਂ ਇਸ ਤਰ੍ਹਾਂ ਦੇ ਸੁਰ ਉੱਠਣੇ ਹੀ ਆਪਣੇ ਆਪ ਇੰਡੀਆ ਦੇ ਵਿੱਚ ਬਹੁਤ ਵੱਡੀ ਇੱਕ ਮਿਸਾਲ ਆ। ਹਾਂ, ਆਪਾਂ ਦੇਖਿਆ ਕਿ ਅੱਗੇ ਵੀ ਪ੍ਰਕਾਸ਼ ਰਾਜ ਵਰਗੇ ਬੋਲਦੇ ਰਹੇ ਆ ਕੰਨੜ ਅਭਿਨੇਤਾ, ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਇਹਨਾਂ ਚੀਜ਼ਾਂ ਦਾ। ਤਾਂ ਜਦੋਂ ਤੁਸੀਂ ਇਸ ਮਾਹੌਲ ਦੇ ਵਿੱਚ ਇਸ ਤਰ੍ਹਾਂ ਬਗਾਵਤੀ ਸੁਰ ਕੱਢਦੇ ਹੋ ਤਾਂ ਤੁਹਾਨੂੰ ਆਪਣੇ ਅੰਜਾਮ ਦਾ ਵੀ ਪਤਾ ਹੁੰਦਾ ਕਿ ਪ੍ਰੋਫੈਸ਼ਨਲੀ ਤੁਹਾਡਾ ਨੁਕਸਾਨ ਹੋ ਸਕਦਾ, ਇੱਥੋਂ ਤੱਕ ਕਿ ਨਿੱਜੀ ਤੌਰ ਤੇ ਵੀ ਤੁਹਾਡਾ ਨੁਕਸਾਨ ਹੋ ਸਕਦਾ। ਕਈ ਮਾਮਲੇ 'ਚ ਜਾਨੀ ਨੁਕਸਾਨ ਵੀ ਹੋ ਚੁੱਕਾ ਹੈ ਨਾ, ਗੌਰੀ ਲੱਗੀ ਸ਼ਰਕ ਦਾ ਮਾਮਲਾ ਦੇਖ ਲਓ। ਤਾਂ ਵੀ ਇਹ ਲੋਕ ਬੋਲੇ ਤਾਂ ਮੇਰੇ ਖਿਆਲ ਦੇ ਨਾਲ ਲੋਕਾਂ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ। ਇਹਨਾਂ ਨੂੰ ਟ੍ਰੋਲ ਬਹੁਤ ਜ਼ਿਆਦਾ ਕੀਤਾ ਜਾਊਗਾ ਸੋਸ਼ਲ ਮੀਡੀਆ।
ਜੀ ਜੀ ਬਿਲਕੁਲ, ਇਹੀ ਤਾਂ ਜਿਹੜੀ ਇੱਕ ਵੱਡੀ ਸਮੱਸਿਆ ਆ। ਲੋਕੀ ਬੋਲਣੋਂ ਤਾਂ ਹੀ ਜਿਹੜੇ ਕਈ ਦੀ ਪਿੱਛੇ ਵੀ ਹਟ ਜਾਂਦੇ ਨੇ। ਮਿੰਟੂ ਜੀ, ਲੱਗ ਰਿਹਾ ਜਿੱਦਾਂ ਪੰਜਾਬ ਦੇ ਸਾਰੇ ਮੁੱਦੇ ਮੁੱਕ ਗਏ ਨੇ, ਕੈਪਟਨ ਨੇ ਸੱਦਿਆ ਸਿਰਫ 2 ਦਿਨਾਂ ਦਾ ਇਜਲਾਸ। ਲੱਡੂ ਮੁੱਕ ਗਏ, ਯਾਰਾਂ ਨੇ ਟੁੱਟ ਗਏ ਬਸ। ਹੁਣ ਜਿਹੜੇ ਵਾਅਦੇ ਕੀਤੇ ਸੀ ਉਹਨੀਆਂ ਕੁ ਵੋਟਾਂ ਲੈ ਲਈਆਂ, ਸੌਦੇ ਪੱਤੇ ਮੁੱਕੇ ਪਏ। ਹੁਣ ਕੀ ਕਰਨਾ, ਸਦਨ ਸੱਦ ਕੇ ਵਧੀਆ। ਜਿਵੇਂ ਮੁੱਖ ਮੰਤਰੀ ਨੇ ਇੱਕ ਵਾਰੀ ਕਹਿ ਹੀ ਦਿੱਤਾ ਸੀ ਅਮਰਿੰਦਰ ਸਿੰਘ ਨੇ ਕਿ ਕੰਮ ਤੇ ਹੈ ਨਹੀਂਗਾ, ਤੇ ਕਾਹਨੂੰ ਲੋਕਾਂ ਦਾ ਖਰਚਾ ਕਰਵਾਉਣਾ, ਤੇ ਬਾਕੀ ਕੰਮ ਇਹਨਾਂ ਦੇ ਕਰਨ ਵਾਲਾ ਤੇ ਹੈ ਹੀ ਨਹੀਂ ਹੈ। ਕਿਉਂਕਿ ਜਦੋਂ ਡੱਕਾ ਤੋੜਨਾ ਨਹੀਂ ਹੈ, ਆਖਾ ਮੋੜਨਾ ਨਹੀਂ ਹੈ, ਤੇ ਫਿਰ ਐਵੇਂ ਲੋਕਾਂ ਦੇ ਪੈਸੇ ਐਵੇਂ ਸੱਦ ਕੇ ਉੱਥੇ ਕਾਹਤੋਂ ਖਰਾਬ ਕਰਨੇ। ਮੇਰੇ ਖਿਆਲ ਦੇ ਨਾਲ ਸੱਚੀ ਥਿੰਕਿੰਗ ਹੈ, ਕੰਮ ਤੇ ਹੈ ਹੀ ਨਹੀਂ ਹੈ ਕੋਈ। ਕੰਮ ਤੇ ਸਾਰਾ ਨਿਬੇੜ ਦਿੱਤਾ ਜਦੋਂ ਕਰਨਾ ਹੀ ਕੋਈ ਨਹੀਂ ਹੈ। ਜਦੋਂ ਹੁਣ ਜਿਹੜਾ ਨਖੱਟੂ ਹੋਊਗਾ ਨਾ, ਜੇ ਉਹਦੀ ਮਾਂ ਆਖੂਗੀ ਕਿ ਮੈਂ ਉੱਠ ਕੇ ਡੰਗਰਾਂ ਨੂੰ ਪੱਠੇ ਪਾ, ਉਹ ਆਖੂਗਾ ਨਾ ਸਵੇਰੇ ਤੇ ਪਾਏ ਆ, ਬੰਦਾ ਪੁੱਛੇ ਸ਼ਾਮ ਨੂੰ ਹੀ ਖਾਣੇ, ਸਵੇਰੇ ਤਾਂ ਪਾਏ ਆ, ਪਾਣੀ ਲਾ ਦੇ। ਉਹ ਕਹਿੰਦਾ ਹੁਣ ਤੇ ਪਿਆ ਅਜੇ 4 ਘੰਟੇ ਪਹਿਲਾਂ, ਬਸ ਗਰਮੀ ਨਾਲ ਜੀਭ ਉਹਨਾਂ ਦੀ ਗੇਠ ਬਾਹਰ ਨਿਕਲੀ ਹੁੰਦੀ। ਜਦੋਂ ਕਰਨਾ ਹੀ ਕੱਖ ਨਹੀਂ ਹੈ, ਅੱਗੋਂ ਬਹਾਨਾ ਕੱਢ ਦੇਣਾ। ਹਾਂ ਠੀਕ ਹੈ, ਅਸੀਂ ਤੇ ਐਵੇਂ ਖਰਚਾ ਜਿਹੜਾ ਬਚਾਉਂਦੇ ਆ ਲੋਕਾਂ ਦਾ। ਇਹਨਾਂ ਨੇ ਵੈਸੇ ਤੇ ਰੱਖਿਆ ਹੁਣ 5 ਦਿਨ ਦਾ, ਕਿ ਇਹ ਜਿਹੜਾ ਇਜਲਾਸ ਆ ਉਹ 5 ਦਿਨ ਦਾ ਹੋਊਗਾ। ਪਰ ਚਲਾਕੀ ਵੇਖੋ, ਸ਼ੁੱਕਰਵਾਰ ਰੱਖ ਲੈਂਦੇ ਆ। ਸ਼ੁੱਕਰਵਾਰ ਦੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣੀ ਆ, ਉਦਾਂ ਪਤਾ ਨਹੀਂ ਕਿਤੇ ਯਾਦ ਕੀਤਾ ਹੋਊ ਜਾਂ ਨਹੀਂ ਕੀਤਾ ਹੋਊਗਾ, ਉੱਥੇ ਖੇਖਣ ਕਰਨ ਲਈ ਰੱਖ ਲੈਂਦੇ ਸ਼ਰਧਾਂਜਲੀ ਦੇ ਕੇ ਫਿਰ ਨਾਲ ਦੀ ਨਾਲ ਜਲਪਾਨ ਹੁੰਦਾ ਤੇ ਨਿਕਲ ਲੈਂਦੇ ਆ। ਤੇ ਸ਼ੁੱਕਰ ਤੋਂ ਅੱਗੇ ਸ਼ਨੀ ਤੇ ਐਤ ਛੁੱਟੀ ਆ ਗਈ, ਸੋਮਵਾਰ ਫੇਰ ਮੇਲੇ ਗਏ, ਮੰਗਲਵਾਰ ਚਲੋ ਕੰਮ ਤਮਾਮ। ਤਾਂ 2 ਦਿਨਾਂ ਦੇ ਵਿੱਚ ਦੇਖ ਲਓ ਮੰਗਲਵਾਰ ਦੇ ਵਿੱਚ ਕੀ ਕੰਮ ਨਿਬੇੜਨਗੇ। ਉਤੋਂ ਹੜ੍ਹਾਂ ਦਾ ਜਿਹੜਾ ਉਹ ਇੱਕ ਬਹੁਤ ਵੱਡਾ ਇਸ਼ੂ ਹੈ। ਫਿਰ ਇਸ ਤੋਂ ਇਲਾਵਾ ਸਾਡੇ ਕੋਲ ਆ ਜਿਹੜਾ ਕਲੋਜ਼ਰ ਕੋਰਟ ਵਾਲਾ ਮਾਮਲਾ, ਕਿਸਾਨੀ ਨਾਲ ਜੁੜੇ ਮਸਲੇ ਨੇ, ਸਿਹਤ ਨਾਲ ਜੁੜੇ ਮਸਲੇ ਨੇ, ਸਿੱਖਿਆ ਦੇ ਨਾਲ ਜੁੜੇ ਮਸਲੇ ਨੇ। ਸੋ ਬਹੁਤ ਮਸਲੇ ਆ। ਤਾਂ ਇਸ ਮਾਮਲੇ ਦੇ ਵਿੱਚ ਮੈਂ ਕਹੂੰਗਾ ਕਿ ਹੁਣ ਅਕਾਲੀਆਂ ਨੇ ਵੈਸੇ ਵਿਰੋਧ ਕੀਤਾ, ਚੰਗੀ ਗੱਲ ਹੈ, ਪਰ ਅਕਾਲੀਆਂ ਦੇ ਸਮੇਂ 'ਚ ਵੀ ਇਸ ਤਰ੍ਹਾਂ ਹੁੰਦਾ ਰਿਹਾ। ਤਾਂ ਕਹਿਣ ਦਾ ਮਤਲਬ ਇਹ ਕਿ ਲੋਕਾਂ ਨੇ ਤੁਹਾਨੂੰ ਚੁਣਿਆ ਕਿ ਤੁਸੀਂ ਸਾਡੇ ਪੈਸੇ ਦੇ ਨਾਲ ਕੰਮ ਕਰੋ, ਤੁਸੀਂ ਸਾਡੇ ਲਈ ਨੀਤੀਆਂ ਕਰੋ, ਤੇ ਜੇ ਤੁਸੀਂ ਉਹ ਵੀ ਨਹੀਂ ਕਰ ਸਕਦੇ ਤਾਂ ਫਿਰ ਕਹਿਣ ਦਾ ਮਤਲਬ ਹੈ ਕਿ ਲੋਕਾਂ ਦਾ ਸਮਾਂ ਚੰਗਾ ਨਹੀਂ ਚੱਲਦਾ ਪਿਆ। ਜੇ ਤੁਹਾਡੇ ਕੋਲ ਉਹਨਾਂ ਲਈ ਵੀ ਸਮਾਂ ਨਹੀਂ ਹੈਗਾ ਤਾਂ ਬਹਰਹਾਲ ਜੇ ਇਸ ਤਰ੍ਹਾਂ ਕਰ ਲੈਂਦੇ, ਮੰਨ ਲਓ 5 ਦਿਨ ਵੀ ਰੱਖਣਾ ਤੇ ਸੋਮਵਾਰ ਰੱਖ ਲੈਂਦੇ, ਸੋਮ ਮੰਗਲ ਬੁੱਧ ਵੀਰ ਸ਼ੁੱਕਰ 5 ਦਿਨ ਨਿਬੇੜ ਦਿੰਦੇ, 5 ਦਿਨ ਕੰਮ ਹੋ ਜਾਂਦਾ। ਚਲੋ ਇੱਕ ਦਿਨ ਸ਼ਰਧਾਂਜਲੀ ਵਾਲਾ ਜਿਹੜਾ ਉਹ ਵੀ ਇਹਨਾਂ ਦਾ ਹੋ ਜਾਂਦਾ ਪੂਰਾ, ਪਰ ਕਮ ਤੇ ਕਮ 4 ਦਿਨ ਤਾਂ ਮਿਲਦੇ ਪੰਜਾਬ ਦੇ ਲੋਕਾਂ ਨੂੰ। ਸੋ ਇਹ ਸੈਸ਼ਨ ਹੈ ਜਿਹੜਾ ਬਹੁਤ ਚਲਾਕੀ ਵਾਲਾ ਸੈਸ਼ਨ ਆ। ਮੇਰੇ ਖਿਆਲ ਦੇ ਨਾਲ ਚਲਾਕੀ ਨਹੀਂ, ਇਹ ਤੇ ਇੱਕ ਤਰ੍ਹਾਂ ਨਾਲ ਧਰੋ ਹੈ ਕਿ ਜਿਸ ਕੰਮ ਲਈ ਤੁਹਾਨੂੰ ਚੁਣਿਆ ਜਾਂਦਾ, ਜਿਸ ਕੰਮ ਲਈ ਤੁਹਾਨੂੰ ਲੋਕ ਮੋਟੀਆਂ ਤਨਖਾਹਾਂ ਤੇ ਭੱਤੇ ਦਿੰਦੇ ਆ, ਤੁਸੀਂ ਉਸ ਡਿਊਟੀ ਦੇ ਨਾਲ ਧਰੋ ਕਰ ਦਿੱਤਾ ਹੈ। ਦੇਖੋ, ਰੁਜ਼ਗਾਰ ਆਪਣੀ ਜਗ੍ਹਾ ਤੇ ਹੁੰਦਾ, ਲੋਕਤੰਤਰ ਦੇ ਵਿੱਚ ਉਹਦਾ ਆਪਣੀ ਜਗ੍ਹਾ ਤੇ ਹੁੰਦਾ, ਪਰ ਜੋ ਫਰਜ਼ ਹੁੰਦੇ ਨਾ ਤੁਹਾਡੇ ਨਾਲ ਜੁੜੇ ਹੁੰਦੇ ਆ, ਉਹ ਵੀ ਮਾਇਨੇ ਰੱਖਦੇ ਆ। ਜੇ ਤੁਸੀਂ ਫਰਜ਼ਾਂ ਦਾ ਨਿਰਵਾਹ ਨਹੀਂ ਕਰਦੇ ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਦੁਨੀਆ ਦੇ, ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਕੰਮ ਚੋਰ ਤੇ ਨਖੱਟੂ ਆਦਮੀ ਹੈ। ਜੀ ਜੀ ਬਿਲਕੁਲ, ਮਸਲੇ ਤਾਂ ਇੰਨੇ ਨੇ ਵੀ ਰਹਿ ਰੱਬ ਦਾ ਨਾਂ, ਪਰ ਕਰਨਾ ਕੁਛ ਨਹੀਂ। ਅਗਲੀ ਜਿਹੜੀ ਹੁਣ ਗੱਲ ਕਰੀਏ ਨਜਾਇਜ਼ ਮਾਈਨਿੰਗ ਦੇ ਉੱਤੇ, ਹੁਣ ਸੁਪਰੀਮ ਕੋਰਟ ਵੱਲੋਂ ਪੰਜਾਬ ਦੀ ਖਿਚਾਈ ਆ। ਕੀ ਇਹ ਫਿਰ ਹੁਣ ਪੰਜਾਬ ਦਾ ਮੁੱਦਾ ਨਹੀਂ ਵੀ ਜਿਹੜਾ ਇਹਨਾਂ ਇਜਲਾਸਾਂ ਦੇ ਵਿੱਚ ਗੱਲ ਹੋਵੇ? 5 ਸੂਬਿਆਂ ਦੀ ਖਿਚਾਈ ਕੀਤੀ ਹੈ ਇਹਨਾਂ ਨੇ, ਖਿਚਾਈ ਚੰਗੀ ਕੀਤੀ ਹੈ। ਜਿੱਦਾਂ ਗਲੇਲ ਨੂੰ ਖਿੱਚਦੇ ਆ ਨਾ ਜਵਾਕ ਰਬੜ ਫੜ ਕੇ ਉਹ ਪਿੱਛੇ ਨੂੰ, ਤਾਂ ਇਸੇ ਤਰ੍ਹਾਂ ਹੀ ਖਿਚਾਈ ਕੀਤੀ ਗਈ ਸੁਪਰੀਮ ਕੋਰਟ ਵੱਲੋਂ। 5 ਸੂਬੇ ਆ, ਤੇ ਇਹ ਵੀ ਇੱਕ ਰਿਕਾਰਡ ਆ ਸਾਡਾ ਕਿ ਪੰਜਾਂ ਦੇ ਵਿੱਚ, ਪੂਰੇ ਦੇਸ਼ ਦੇ ਵਿੱਚੋਂ 5 ਤੇ ਨਾਰਥ ਰੀਜਨ ਚੋਂ ਅਸੀਂ ਇਕੱਲੇ ਹੀ ਆ ਪੰਜਾਬ ਜਿਨ੍ਹਾਂ ਨੇ ਉੱਥੇ ਜਾ ਕੇ ਲਾਹਨਤਾਂ ਖਾਧੀਆਂ ਨੇ। ਲਾਹਨਤਾਂ ਪੈਂਦੀਆਂ ਕਿੱਥੇ ਨਹੀਂ ਸਾਨੂੰ, ਹਾਈ ਕੋਰਟ ਹੋਵੇ, ਸੁਪਰੀਮ ਕੋਰਟ ਹੋਵੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਵੇ, ਅਸੀਂ ਤੇ ਲਾਹਨਤ ਪ੍ਰੂਫ ਬਣ ਚੁੱਕੇ ਆ। ਸਾਨੂੰ ਲਾਹਨਤ ਲੱਗਦੀ ਹੋਈ ਨਹੀਂ, ਬੇਸ਼ਰਮ ਪ੍ਰੂਫ ਹੋ ਚੁੱਕੇ ਆ, ਬੇਸ਼ਰਮ ਹੋ ਚੁੱਕੇ ਆ। ਸੋ ਇਹ ਸਾਡਾ ਹਾਲ ਹੈ, ਸਾਡੀਆਂ ਸਰਕਾਰਾਂ ਦਾ, ਸਾਡੇ ਲੋਕ ਜਿਹੜੇ ਉਮੀਦਾਂ ਲਾਈ ਬੈਠੇ, ਉਹਨਾਂ ਦੀਆਂ ਉਮੀਦਾਂ ਦਾ ਹਾਲ ਇਹ ਆ ਕਿ ਦੇਖੋ ਇਹਨਾਂ ਨੇ ਬਹੁਤ ਹੱਦ ਤੱਕ ਜੇ ਸੱਤਾ ਪਾਈ ਸੀ ਤਾਂ ਉਹਦੇ ਵਿੱਚ 2-3 ਮੁੱਦੇ ਸਨ। ਹੈ ਇੱਕ ਬੇਅਦਬੀ ਵਾਲਾ, ਇੱਕ ਮਾਈਨਿੰਗ ਮਾਫੀਆ ਵਾਲਾ। ਸੋ ਮਾਫੀਆ ਰਾਜ ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਿਹਾ। ਤਾਂ ਸੁਪਰੀਮ ਕੋਰਟ ਨੇ ਇਸ ਚੀਜ਼ ਤੇ ਮੋਹਰ ਲਾਈ ਆ। ਪੰਜਾਬ, ਤਮਿਲਨਾਡੂ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਆਂਧਰ ਪ੍ਰਦੇਸ਼, ਇਹਨਾਂ ਤੋਂ ਜਵਾਬ ਤਲਬ ਵੀ ਕੀਤੀ ਆ। ਪਟੀਸ਼ਨ ਕਰਤਾ ਨੇ ਇਸ ਖੰਡ ਦੀ CBI ਜਾਂਚ ਦੀ ਵੀ ਮੰਗ ਕੀਤੀ ਹੈ। ਤਾਂ ਪਟੀਸ਼ਨ ਕਰਤਾ ਕੌਣ ਸੀਗੇ? ਮੇਰੇ ਖਿਆਲ ਦੇ ਨਾਲ ਉਹ ਸੀਗੇ ਕੋਈ ਸਿਵਿਲੀਅਨ ਸੀਗੇ ਜਾਂ ਸਮਾਜ ਸੇਵੀ ਸੀਗੇ, ਪਰ ਉਹਨਾਂ ਵੱਲੋਂ ਜਿਹੜੇ ਵਕੀਲ ਪੇਸ਼ ਹੋਇਆ ਉਹ ਹੈਗੇ ਆ ਪ੍ਰਸ਼ਾਂਤ ਭੂਸ਼ਣ ਤੇ ਪ੍ਰਣਬ ਸਚਦੇਵਾ। ਤਾਂ ਪਟੀਸ਼ਨ ਕਰਤਾ ਦਾ ਪੱਖ ਹੈ ਜਿਹੜਾ ਉਹਨਾਂ ਨੇ ਰੱਖਿਆ। ਉਹਨਾਂ ਨੇ ਆਖਿਆ ਕਿ ਵਾਤਾਵਰਨ ਰੱਖਿਆ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਉਕਤ ਸੂਬਿਆਂ 'ਚ ਨਜਾਇਜ਼ ਜਿਹੜੀ ਆ ਇਲੀਗਲ ਮਾਈਨਿੰਗ ਕੀਤੀ ਜਾ ਰਹੀ ਆ। ਇਹਦੇ 'ਚ ਕੋਈ ਸੱਚ ਨਹੀਂ,
ਸੌਰੀ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਸੁਭਾ ਨਹੀਂ ਹੈ, ਇਹ ਸਭ ਕੁਛ ਚੱਲਦਾ। ਸਾਡੇ ਪੰਜਾਬ ਦੇ ਵਿੱਚ ਕੈਪਟਨ ਨੇ ਇੱਕ ਵਾਰ ਉਹ ਦਿੱਤਾ ਸੀ ਹਵਾਈ ਗੇੜਾ ਜਿਹਾ, ਜਿਵੇਂ ਮਹਿੰਦਰ ਧੋਨੀ ਖੇਡਦਾ ਨਾ, ਉਹ ਹੈਲੀਕਾਪਟਰ ਸ਼ਾਟ, ਇਹਨਾਂ ਨੇ ਜੋ ਹੈਲੀਕਾਪਟਰ ਸ਼ਾਟ ਮਾਰਿਆ ਸੀਗਾ, ਮੁੜ ਕੇ ਬਾਉਂਡਰੀ ਤੇ ਕੈਚ ਹੋ ਗਏ, ਕਿਉਂਕਿ ਤੀਜੇ ਦਿਨ ਖਬਰਾਂ ਲੱਗੀਆਂ ਸੀਗੀਆਂ ਕਿ ਫਲਾਂ ਇਲਾਕੇ ਦੇ ਵਿੱਚ ਇਲੀਗਲ ਮਾਈਨਿੰਗ ਚੱਲਦੀ ਪਈ ਆ, ਤੇ ਸਾਫ਼ ਹੋ ਗਿਆ ਖਬਰਾਂ ਦੇ ਵਿੱਚ ਵੀ ਕੀਤੀ ਜਿਹੜੀ ਹੈ ਉਹ ਚੋਰੀ ਨਾਲ ਮਿਲ ਕੇ ਜਾ ਰਹੀ ਹੈ। ਤਾਂ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ ਫਿਰ ਉਹਦੇ 'ਚ ਕੌਣ ਪੁੱਛਦਾ। ਨਵਜੋਤ ਸਿੰਘ ਸਿੱਧੂ ਕੁਛ ਮਾਮਲਿਆਂ 'ਚ ਸੱਚਾ ਰੋਂਦਾ ਸੀਗਾ, ਤੇਲੰਗਾਨਾ ਵਿੱਚ ਜਾ ਕੇ ਉਹਨੇ ਉਸੇ ਤਰ੍ਹਾਂ ਦਾ ਇੱਕ ਮਾਡਲ ਬਣਾ ਕੇ ਤੇ ਸਰਕਾਰ ਦੇ ਸਾਹਮਣੇ ਰੱਖਿਆ ਸੀਗਾ ਕਿ ਆਪਾਂ ਏਦਾਂ ਕਰੀਏ, ਇੱਕ ਕਾਰਪੋਰੇਸ਼ਨ ਬਣਾ ਦਈਏ, ਸਰਕਾਰ ਆਪ ਰੇਤਾ ਵੇਚੇ, ਆਪ ਖੂਬ ਕਮਾਈ ਕਰੇ, ਲੋਕਾਂ ਨੂੰ ਸਸਤੇ ਰੇਟ ਤੇ ਰੇਤਾ ਮਿਲਣਾ ਸ਼ੁਰੂ ਹੋਵੇ। ਇਹ ਮੰਨੇ ਨਹੀਂ, ਕਿਉਂ? ਕਿਉਂਕਿ ਸਾਰਿਆਂ ਨੂੰ ਹਿੱਸੇਦਾਰੀਆਂ ਜਾਣ ਦਾ ਡਰ ਹੁੰਦਾ ਹੈ। ਤਾਂ ਇਹਨਾਂ ਲਈ ਚਾਹੇ ਮੁਲਾਜ਼ਮਾਂ ਦੀਆਂ ਬਦਲੀਆਂ ਹੋਣ, ਚਾਹੇ ਇਹ ਕੁਦਰਤੀ ਇਹ ਜਿਹੜੇ ਸਾਡੇ ਕੋਲ ਵਸੀਲੇ ਆ ਉਹਨਾਂ ਦਾ ਘਾਣ ਹੋਵੇ, ਜਾਂ ਸਾਡਾ ਹੋਰ ਕੋਈ ਵੀ ਨੁਕਸਾਨ ਹੋਵੇ, ਇਹਨਾਂ ਦੀ ਕਮਾਈ ਦਾ ਸਾਧਨ ਹੋਣਾ ਚਾਹੀਦਾ। ਲੋਕ ਤੇ ਪੰਜਾਬ ਜਾਣ ਢੱਠੇ ਖੂਹ 'ਚ ਜਾਣ, ਪਹਾੜਾਂ ਨੂੰ ਇਹਨਾਂ ਨੂੰ ਕੋਈ ਠੇਕਾ ਨਹੀਂ ਹੈ। ਸੋ ਇਹ ਸਿੱਧੇ ਤੌਰ ਤੇ ਜਿਹੜੀ ਮਾਈਨਿੰਗ ਹੁੰਦੀ ਆ ਇਹ ਰਲ ਮਿਲ ਕੇ ਕੀਤੀ ਜਾਂਦੀ ਹੈ। ਇਹਦੇ 'ਚ ਅਫਸਰ ਵੀ ਸ਼ਾਮਲ ਹੁੰਦੇ ਆ, ਇਹਦੇ 'ਚ ਰਾਜਨੇਤਾ ਵੀ ਸ਼ਾਮਲ ਹੁੰਦੇ ਆ, ਇਹਦੇ ਵਿੱਚ ਆਮ ਲੋਕ, ਆਮ ਠੇਕੇਦਾਰ ਵੀ ਸ਼ਾਮਲ ਹੁੰਦੇ ਆ। ਤਾਂ ਇਹ ਬਹੁਤ ਧੜੱਲੇ ਨਾਲ ਕੀਤੀ ਜਾਂਦੀ ਆ, ਇਹ ਹੋ ਰਹੀ ਆ। ਇਸ ਤੋਂ ਵੱਡੀ ਮੇਰੇ ਖਿਆਲ ਦੇ ਨਾਲ ਕੋਈ ਸਾਡੇ ਕੋਲ ਪ੍ਰਮਾਣਤਾ ਹੋਰ ਹੋਣੀ ਵੀ ਨਹੀਂ ਚਾਹੀਦੀ ਕਿ ਸੁਪਰੀਮ ਕੋਰਟ ਨੇ ਮੋਹਰ ਲਾਤੀ ਆ ਕਿ ਤੁਸੀਂ ਨਖੱਟੂ ਆ, ਸਿਰੇ ਦੇ ਤੁਸੀਂ ਫਰੇਬੀ ਲੋਕ ਹੋ, ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਕੇ ਸੱਤਾ 'ਚ ਆ ਜਾਂਦੇ ਹੋ, ਪਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਨਿਗਾਹ ਹੁੰਦੀ ਆ ਉਹ ਜਾਂ ਲੋਕਾਂ ਦੀ ਜੇਬ ਵੱਲ ਹੁੰਦੀ ਆ, ਜਾਂ ਪੰਜਾਬ ਦੀ ਜੇਬ ਵੱਲ ਹੁੰਦੀ ਆ, ਜਾਂ ਆਪਦੀ ਤਿਜੋਰੀ ਵੱਲ ਹੁੰਦੀ ਆ। ਬਸ ਜੀ ਨਹੀਂ ਬਸ ਇੰਨੀ ਕੁ ਲਿਮਿਟਡ ਇਹਨਾਂ ਦੀ ਸੋਚ ਆ। ਅਗਲੀ ਗੱਲ ਕਰੀਏ, ਕਹਿੰਦੇ ਜਿਹੜਾ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚੋਂ ਬਰੀ ਆ। ਦੇਖੋ, ਜੱਗੀ ਜੌਹਲ ਦੇ ਮਾਮਲੇ 'ਚ ਥੋੜੀ ਜਿਹੀ ਕਨਫਿਊਜ਼ਨ ਆ, ਕਿਉਂਕਿ ਕੁਛ ਜਿਹੜੇ ਪੱਤਰਕਾਰ ਹੁੰਦੇ ਆ ਨਾ, ਕਈ ਵਾਰ ਉਹ ਮਿਸਟੇਕ ਵੀ ਕਰ ਜਾਂਦੇ ਆ, ਕਈ ਥੋੜਾ ਜਿਹਾ ਕਾਨੂੰਨੀ ਸ਼ਬਦ ਜਿਹੜੇ ਉਹ ਦੁਬਿਧਾ 'ਚ ਵੀ ਪਾ ਦਿੰਦੇ ਆ। ਤਾਂ ਰਿਹਾ ਸ਼ਬਦ ਇਸਤੇਮਾਲ ਕੀਤਾ ਗਿਆ ਕੁਛ ਨਿਊਜ਼ ਪੋਰਟਲ ਤੇ, ਕਿਉਂਕਿ ਖਬਰ ਜਿਹੜੀ ਆ ਉਹ ਦੇਰ ਸ਼ਾਮੀ ਫਲੈਸ਼ ਹੋਈ, ਉਸ ਤੋਂ ਬਾਅਦ ਧੜਾ ਸ਼ੇਅਰ ਹੋਈ। ਤਾਂ ਉਹ ਹੁੰਦਾ ਕੀ ਆ ਕਿ ਜਿਸ ਨਿਊਜ਼ ਪੋਰਟਲ ਤੋਂ ਚੱਕ ਕੇ ਅਗਲਾ ਕਾਪੀ ਪੇਸਟ ਕਰਦਾ, ਅੱਜ ਕੱਲ੍ਹ ਜ਼ਮਾਨਾ ਤੁਹਾਨੂੰ ਪਤਾ WhatsApp ਯੂਨੀਵਰਸਿਟੀ ਦਾ ਕਾਪੀ ਪੇਸਟ ਦਾ ਜ਼ਮਾਨਾ, ਤਾਂ ਉਹ ਚੱਲ ਜਾਂਦਾ ਅੱਗੇ। ਤਾਂ ਉਹ ਕੁਛ ਸ਼ਬਦ ਜਿਹੜੇ ਆ ਨਾ ਉਹ ਇੱਧਰ ਉੱਧਰ ਆ, ਤਾਂ ਰਿਹਾ ਉਹ ਸ਼ਬਦ ਪਿੱਛੋਂ ਆਇਆ, ਕਿਸੇ ਪੱਤਰਕਾਰ ਨੇ ਆਪਣੀ ਰਿਪੋਰਟ ਦੇ ਵਿੱਚ, ਡਿਜੀਟਲ ਰਿਪੋਰਟ ਦੇ ਵਿੱਚ ਲਿਖ ਦਿੱਤਾ ਕਿ ਜਗਤਾਰ ਸਿੰਘ ਜੌਹਲ ਜਿਹੜਾ ਆਰਮਜ਼ ਐਕਟ ਦੇ ਵਿੱਚੋਂ ਰਿਹਾ, ਅਸਲ ਦੇ ਵਿੱਚ ਉਹ ਬਰੀ ਹੋਇਆ ਵਾ, ਰਿਹਾ ਨਹੀਂ ਹੋਇਆ। ਤਾਂ ਸਾਨੂੰ ਦੇਖਣਾ ਪਊਗਾ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਫਰਕ ਆ। ਬਰੀ ਦਾ ਮਤਲਬ ਕਿ ਤੁਸੀਂ ਕਿਸੇ ਕੇਸ ਦੇ ਵਿੱਚੋਂ ਬਰੀ ਹੋ ਗਏ, ਜੇ ਤੇ ਤੁਹਾਡੇ ਤੇ ਉਹ ਇੱਕੋ ਇੱਕ ਕੇਸ ਆ ਫਿਰ ਤੁਸੀਂ ਤੁਰੰਤ ਰਿਹਾ ਹੋ, ਤੇ ਜੇਕਰ ਤੁਹਾਡੇ ਤੇ ਕੋਈ ਅਗਰ ਕੇਸ ਹੈ, ਦੂਸਰਾ ਕੇਸ ਹੈ, ਤਾਂ ਜਦ ਤੱਕ ਤੁਹਾਨੂੰ ਉਸ ਕੇਸ ਦੇ ਵਿੱਚੋਂ ਜ਼ਮਾਨਤ ਨਹੀਂ ਮਿਲਦੀ ਜਾਂ ਤੁਸੀਂ ਬਰੀ ਨਹੀਂ ਹੋ ਜਾਂਦੇ, ਫਿਰ ਤੁਹਾਨੂੰ ਉਦੋਂ ਤੱਕ ਜੇਲ੍ਹ ਦੇ ਵਿੱਚ ਹੀ ਰਹਿਣਾ ਪਊਗਾ। ਆਹ ਫਰਕ ਹੁੰਦਾ ਦੋਨਾਂ ਸ਼ਬਦਾਂ 'ਚ। ਤਾਂ ਜਗਤਾਰ ਜੱਗੀ ਜਿਹੜੇ ਆ ਉਹ ਇਸ ਮਾਮਲੇ 'ਚੋਂ ਬਰੀ ਹੋ ਗਏ, ਜਿਹੜਾ ਹਥਿਆਰ ਬਰਾਮਦਗੀ ਨਾਲ ਸੀ। ਵੈਸੇ ਝੂਠ ਦੀ ਕੁਲਫੀ ਨੇ ਖੁਰਨਾ ਹੀ ਖੁਰਨਾ ਸੀਗਾ। ਦੇਖੋ, ਜਿਹੜਾ ਮਾਮਲਾ ਸੀਗਾ ਉਹ ਸਭ ਨੂੰ ਪਤਾ, 9 ਮਾਮਲੇ ਆ ਵੈਸੇ, ਇਹਨਾਂ ਦੇ ਵਿੱਚੋਂ 6 ਦਿੱਲੀ 'ਚ ਆ, 2 ਮੋਹਾਲੀ 'ਚ ਆ, 1 ਮੋਗੇ 'ਚ ਚੱਲ ਰਿਹਾ, ਤੇ 9 ਜਿਹੜੇ ਆ ਇਹ ਹੋਰ ਚੱਲਦੇ ਪਏ ਆ। ਤਾਂ ਇਹਨਾਂ ਮਾਮਲਿਆਂ ਦਾ ਜੇ ਆਪਾਂ ਦੇਖੀਏ, ਹੁਣ ਜਿਹੜੀ ਇਹਨਾਂ ਨੇ ਬਰਾਮਦਗੀ ਕੀਤੀ, ਇਹਨਾਂ ਦੇ ਵਕੀਲ ਦਾ ਮੈਂ ਹੁਣੇ ਵਰਸ਼ਨ ਸੁਣਦਾ ਪਿਆ ਸੀਗਾ, ਉਹ ਕਹਿੰਦੇ ਕਿ 3 ਕੇਸ ਆ ਇਸ ਤਰ੍ਹਾਂ ਦੇ, 3 ਕਾਪੀ ਪੇਸਟ ਆ, ਮਤਲਬ ਕਿ ਕੌਮੇ ਬਿੰਦੀ ਤੱਕ ਦਾ ਵੀ ਫਰਕ ਨਹੀਂ ਹੈ। ਦੇਖ ਲਓ, ਤੇ ਇਸੇ ਕਰਕੇ ਇਸੇ ਆਰਗੂਮੈਂਟ ਤੇ ਹੀ ਅਸੀਂ ਬਰੀ ਕਰਾਇਆ ਮਾਮਲਾ। ਤੇ ਜੇ ਇੱਕ ਬਰੀ ਹੋ ਗਿਆ, ਦੂਜੇ ਵੀ ਬਰੀ ਹੋ ਜਾਣਗੇ। ਤਾਂ ਮੈਨੂੰ ਤਾਂ ਇਹ ਲੱਗਦਾ ਕਿ ਦੇਖੋ, ਇਹ ਬਿਲਕੁਲ ਹੀ ਨਾਕਾਮ ਸਾਬਤ ਹੋਣਗੇ ਇਸ ਟ੍ਰਾਇਲ ਦੇ ਵਿੱਚ, ਜਿਹੜਾ ਸਮੁੱਚਾ ਟ੍ਰਾਇਲ ਆ ਇਹਨਾਂ ਦਾ। ਕਿਉਂਕਿ ਦੇਖੋ, ਜਿਹੜੀ ਪੁਲਿਸ ਜਾਂ ਜਿਹੜੀਆਂ ਏਜੰਸੀਆਂ ਇੱਥੋਂ ਦੀ ਹਥਿਆਰਾਂ ਦੀ ਬਰਾਮਦਗੀ ਜਿਹੜੀ ਉਹਨੂੰ ਸਾਬਤ ਨਹੀਂ ਕਰ ਸਕੀਆਂ, ਉਹ ਵਿਦੇਸ਼ ਦੇ ਵਿੱਚ ਦਿੱਤੇ ਧਨ ਨੂੰ ਪੂਰਨ ਤੌਰ ਤੇ ਸਾਬਤ ਕਰ ਦੇਣਗੀਆਂ। ਇਹਦੀ ਗੁੰਜਾਇਸ਼ ਬੜੀ ਘੱਟ ਆ। ਪਰ ਰੌਲਾ ਆ ਕਿ ਮੰਨ ਲਓ ਜੇ 9-10 ਕੇਸ ਚੱਲ ਕੇ ਬੰਦਾ ਬਰੀ ਹੁੰਦਾ, ਜਿਹੜੀ ਉਹਦੀ ਖੱਜਲ ਖੁਆਰੀ ਹੈ, ਜੋ ਉਹਦਾ ਸਮਾਂ ਇੱਥੇ ਗਿਆ, ਜੋ ਮਾਨਸਿਕ ਪੀੜਾ, ਜੋ ਸਰੀਰਕ ਪੀੜਾ ਉਸ ਬੰਦੇ ਨੇ ਚੱਲੀ ਆ, ਕੀ ਅਸੀਂ ਉਹਦਾ ਮੁੱਲ ਮੋੜਾਂਗੇ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਕਿਉਂਕਿ ਅੱਜ ਇੱਕ ਖਬਰ ਸੀਗੀ ਕਿ ਵਿਰਾਸਤ ਦੇ ਮਾਮਲੇ 'ਚ 21 ਸਾਲ ਬਾਅਦ ਬਰੀ ਹੋਇਆ। 21 ਸਾਲ ਬਾਅਦ ਦੇਖੋ, ਤਾਂ ਉਹ 21 ਸਾਲ ਕੀ ਕਾਨੂੰਨ ਮੋੜ ਸਕਦਾ? ਏਜੰਸੀਆਂ ਮੋੜ ਸਕਦੀਆਂ ਜਾਂ ਅਸੀਂ ਮੋੜ ਸਕਦੇ ਹਾਂ? ਉਹਦੇ ਲਈ ਤੁਸੀਂ ਜੇ 50 ਲੱਖ ਵੀ ਅਗਲੇ ਨੂੰ ਦੇ ਦਿਓਗੇ ਨਾ, ਉਹ ਵੀ ਮਾਫ ਦਾ ਥੋੜਾ ਹੈ, ਕਿਉਂਕਿ ਜੋ ਹੰਡਾਉਂਦਾ ਨਾ ਬੰਦਾ, ਮੇਰੇ ਖਿਆਲ ਦੇ ਨਾਲ 21 ਸਾਲ ਦੇ ਵਿੱਚ ਜਿੰਨੇ ਸੈਕਿੰਡ ਹੁੰਦੇ ਆ, ਉਹ ਜਿੰਨੀ ਵਾਰੀ ਮਰਦਾ ਉਹਨੇ ਵਾਰੀ ਤੇ ਮੇਰੇ ਖਿਆਲ ਦੇ ਨਾਲ ਚਾਹੇ ਕਰੋੜਾਂ ਵਾਰੀ 50 ਲੱਖ ਦੇ ਦਿਓ ਤਾਂ ਵੀ ਪੂਰੀ ਨਹੀਂ ਪਈ।
ਜੀ ਜੀ ਬਿਲਕੁਲ, ਇਸ ਦੇ ਵਿੱਚ ਵੀ ਇਹ ਨਾਕਾਮ ਹੀ ਸਾਬਤ ਹੋਏ ਨੇ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਥਾਣੇਦਾਰ ਦੇ ਤਬਾਦਲੇ ਨੂੰ ਲੈ ਕੇ ਕਾਂਗਰਸੀ ਥਾਣੇਦਾਰ ਦੇ ਹੱਕ ਦੇ ਵਿੱਚ ਡਟੇ। ਦੇਖੋ ਕਾਂਗਰਸੀਆਂ ਦਾ ਅੱਜ ਕੱਲ ਹੈ ਨਾ ਜਿਹੜਾ ਉਹ ਦਿਮਾਗ ਉਲਟਾ ਹੀ ਚੱਲਦਾ ਪਿਆ। ਦੇਖੋ ਹੋਇਆ ਕੀ ਸੀਗਾ ਕਿ ਤੁਹਾਨੂੰ ਇੱਕ ਵੀਡੀਓ ਵੇਖਣ ਨੂੰ ਮਿਲੀ ਹੋਊਗੀ, ਤਾਂ ਮੇਰੇ ਖਿਆਲ ਦੇ ਨਾਲ 2-3 ਦਿਨ ਦੀ ਗੱਲ ਆ। ਉਹਦੇ ਵਿੱਚ ਇੱਕ ਵਾਰੰਟ ਅਫਸਰ ਰੇਡ ਮਾਰਦਾ ਜਾ ਕੇ 7 ਮੁੰਡਿਆਂ ਨੂੰ ਛਡਾਉਂਦਾ। ਤਾਂ ਉਹ 7 ਮੁੰਡੇ ਕਿੱਥੇ ਬੰਦ ਸੀਗੇ? ਉਹ ਫਰੀਦਕੋਟ ਉਸੇ ਹੀ ਸ਼ਾਇਦ ਥਾਣੇ ਦੇ ਵਿੱਚ ਸੀ ਜਿੱਥੇ ਜਸਪਾਲ ਮਰਿਆ। ਤਾਂ ਤੁਸੀਂ ਦੇਖ ਲਓ ਕਿ ਉੱਥੇ 7 ਮੁੰਡੇ ਨਜਾਇਜ਼ ਇੱਕ ਥਾਣੇਦਾਰ ਨੇ ਤਾੜੇ ਹੋਏ ਸੀ। ਪਹਿਲਾਂ ਤੇ ਜਦੋਂ ਵਾਰੰਟ ਅਫਸਰ ਆਇਆ ਹਾਈ ਕੋਰਟ ਦਾ, ਕਿਉਂਕਿ ਉਹਨਾਂ ਦੇ ਕਿਸੇ ਮਿੱਤਰ ਨੇ ਹਾਈ ਕੋਰਟ ਨੂੰ ਈਮੇਲ ਕਰ ਦਿੱਤੀ, ਤਾਂ ਉਹ ਜਿਹੜੀ ਈਮੇਲ ਸੀਗੀ ਉਹ ਇੱਕ ਪਟੀਸ਼ਨ ਮੰਨੀ ਗਈ। ਹਾਈ ਕੋਰਟ ਨੇ ਤੁਰੰਤ ਆਪਣੇ ਰਜਿਸਟਰਾਰ ਨੂੰ ਉੱਥੇ ਵਾਰੰਟ ਅਫਸਰ ਬਣਾ ਕੇ ਘੱਲਿਆ। ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਹਫੜਾ ਦਫੜੀ ਚ ਮੁੰਡੇ ਉੱਥੋਂ ਕੱਢਣ ਲੱਗੇ, ਕਾਮਯਾਬ ਨਹੀਂ ਹੋਏ ਕਿਉਂਕਿ ਉਹ ਵਾਹਵਾ ਚੁਸਤ ਦਰੁਸਤ ਸੀਗਾ ਇਹਨਾਂ ਦਾ ਜਿਹੜਾ ਰਜਿਸਟਰਾਰ ਸੀਗਾ। ਤਾਂ ਇਹ ਸਾਰਾ ਭਾਂਡਾ ਭੱਜ ਗਿਆ। ਉਹਨਾਂ ਮੁੰਡਿਆਂ ਦੀ ਇਹੋ ਜਿਹੀ ਹਾਲਤ ਸੀਗੀ ਕਿ ਇੱਕ ਕੋਲੋਂ ਤੁਰ ਨਹੀਂ ਸੀ ਹੋ ਰਿਹਾ ਉਹਨਾਂ 7 ਚੋਂ। ਹੁਣ ਉਹ ਜਿਹੜਾ ਥਾਣੇਦਾਰ ਸੀਗਾ ਜਿਹਨੇ ਫੜਿਆ ਸੀਗਾ, 3 ਦਿਨਾਂ ਤੋਂ ਦੱਸਦੇ ਆ ਕਿ ਉਹਨਾਂ ਨੂੰ ਉੱਥੇ ਨਜਾਇਜ਼ ਤਾੜਿਆ ਸੀਗਾ, ਨਾ ਤੇ ਕੋਈ ਗ੍ਰਿਫਤਾਰੀ ਦਾ ਰਿਕਾਰਡ ਸੀਗਾ, ਨਾ ਉਹਨਾਂ ਕੋਲੋਂ ਕੋਈ ਬਰਾਮਦਗੀ ਸੀਗੀ। ਤਾਂ ਉਸ ਥਾਣੇਦਾਰ ਨੂੰ ਜਿਹੜੇ SSP ਸੀਗੇ ਉੱਥੋਂ ਦੇ, ਉਹਨਾਂ ਨੇ ਕਰ ਦਿੱਤਾ ਲਾਈਨ ਹਾਜ਼ਰ। ਤੇ ਹੁਣ ਜਿਹੜੇ ਉਹ ਕਾਂਗਰਸੀ ਆ ਉਹ ਕਹਿੰਦੇ ਜੀ ਜਿਹੜੀ ਸਾਡੀ ਨਸ਼ੇ ਵਿਰੁੱਧ ਮੁਹਿੰਮ ਚੱਲਦੀ ਪਈ ਆ, ਇਹ ਥਾਣੇਦਾਰ ਉਹਦੇ ਵਿੱਚ ਬੜਾ ਧੱਕੜ ਸਹਿਯੋਗ ਕਰਦਾ ਪਿਆ ਸੀਗਾ। ਇਹ ਅਸੀਂ ਲਿਸਟ ਦਿੱਤੀ ਸੀ 7-8 ਬੰਦਿਆਂ ਦੀ ਤੇ ਇਹਨਾਂ ਫੜੇ ਸੀ। ਤੇ ਹੁਣ ਜਿਹੜੇ ਅਕਾਲੀ ਉਹਨਾਂ ਨੇ ਦਬਾਅ ਪਾ ਕੇ ਵੱਡੇ ਪੁਲਿਸ ਅਫਸਰਾਂ ਤੇ ਇਹਨਾਂ ਦਾ ਤਬਾਦਲਾ ਕਰਾ ਦਿੱਤਾ। ਹੁਣ ਦੇਖੋ ਜੇ ਅਕਾਲੀ ਇੱਥੋਂ ਤੱਕ ਅਸਰਦਾਰ ਆ ਕਿ ਉਹ ਤੁਹਾਡੇ SHO ਦਾ ਤਬਾਦਲਾ ਕਰ ਸਕਦੇ, ਵੱਡੇ ਅਫਸਰਾਂ ਦਾ ਦਬਾਅ ਬਣਾ ਕੇ, ਤੇ ਤੁਸੀਂ ਆਪਣੇ ਮੰਤਰੀਆਂ ਨੂੰ ਕਹੋ ਕਿ ਜਾ ਕੇ ਘਰੇ ਬਹਿ ਜਾਓ ਜਾਂ ਕਿਤੇ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਪਾਠ ਪੂਜਾ ਕਰੋ। ਤੁਹਾਨੂੰ ਤਾਂ ਫਿਰ ਉਹੀ ਚੀਜ਼ ਜੱਜ ਸਕਦੀ ਆ। ਜਾਂ ਕਿਤੇ ਜਾ ਕੇ ਸੱਥਾਂ 'ਚ ਸੀਟ ਕੱਟ ਲਓ, ਉੱਥੇ ਹੇਰਾ ਫੇਰੀ ਕਰਨੀ ਇੰਨੀ ਕੁ ਸਿੱਖ ਹੀ ਜਾਂਦਾ ਬੰਦਾ ਕਿ 100 ਨੰਬਰ ਲੈ ਜਾਊਗਾ ਕਿਤੇ ਨਾ ਕਿਤੇ ਖਿੱਚਦਾ ਤੁੰਦਾ। ਖੈਰ ਤਾਂ ਹੁਣ ਦੇਖੋ ਇਹ ਮਸਲਾ ਕੀ ਆ। ਮਸਲਾ ਵਿੱਚੋਂ ਇਹ ਆ ਕਿ ਜਿਹੜੇ ਇਹ ਕਾਂਗਰਸੀ ਕਾਫੀ ਪੰਚਾਇਤਾਂ ਦਾ ਦੱਸਿਆ ਜਾ ਰਿਹਾ ਸਮੂਹ ਉੱਥੇ ਗਿਆ ਜੀ, ਤਕਰੀਬਨ 100 ਪੰਚਾਇਤਾਂ ਨੇ। ਅਸਲ ਦੇ ਵਿੱਚ ਕੀ ਆ ਕਿ ਜਿਹੜਾ ਉਹ SSP ਆ ਉਹਦੀ ਤੇ ਉੱਥੋਂ ਦਾ ਜਿਹੜਾ ਸਥਾਨਕ ਵਿਧਾਇਕ ਆ, ਇਹਨਾਂ ਦੀ ਦੋਨਾਂ ਦੀ ਟਸਲਬਾਜ਼ੀ ਆ। ਅਸਲ ਕਹਾਣੀ ਵਿੱਚੋਂ ਇਹ ਆ। ਇਹ ਹੱਕ ਜਿਹੜਾ ਉਹ ਤੁਹਾਨੂੰ ਪਤਾ ਜੀ ਫਿਰ ਰਾਜਨੀਤਿਕ ਬੰਦੇ ਦਾ ਉਹ ਲੱਗਦਾ ਕਿ ਹੈਗਾ ਕਿ ਹਰੇਕ ਮਾਮਲੇ 'ਚ ਜਿੱਥੇ ਵੀ ਬੱਤਰ ਵਗਦਾ ਵਾਹ ਦੇਵੇ, ਤਾਂ ਉਹਨੇ ਬੱਤਰ ਵਾਹਿਆ ਜਾ ਰਿਹਾ ਵਾ। ਅਸਲੀਅਤ ਕੀ ਆ ਕਿ ਉਹ ਥਾਣੇਦਾਰ ਜਿਹਨੂੰ ਦੱਸਿਆ ਜਾ ਰਿਹਾ ਕਿ ਉਹ ਬੜਾ ਤਗੜਾ ਡਰੱਗ ਦੇ ਖਿਲਾਫ ਲੜਨ ਵਾਲਾ ਫਾਈਟਰ ਆ, ਸਿੰਗਮ ਹੈ, ਅਸਲ ਦੇ ਵਿੱਚ ਇਹ ਉਹੀ ਥਾਣੇਦਾਰ ਆ ਜਿਹਦੇ ਹੁੰਦਿਆਂ ਜੈਤੋ ਦੇ ਵਿੱਚ ਮੁੰਡੇ ਕੁੜੀਆਂ ਨੂੰ ਚੁੱਕਿਆ ਗਿਆ, ਕੁੱਟਿਆ ਗਿਆ। ਫਿਰ ਪੰਚਾਇਤ ਹੋਈ ਜਦੋਂ, ਤੇ ਉਹ ਜਿਹੜਾ ਉੱਥੋਂ ਦਾ ਵਿਚਾਰਾ DSP ਸੀ ਉਹਨੇ ਆਖਿਆ ਕਿ ਗਲਤੀ ਹੋਈ ਹੈ, ਕੋਈ ਨਹੀਂ ਮੈਂ ਗਲਤੀ ਬਣਾ ਦੇਣਾ। ਇਹਨੂੰ ਥਾਣੇਦਾਰ ਨੂੰ ਸੱਦਿਆ ਗਿਆ, ਉਹ ਆਇਆ ਨਹੀਂ। ਜਦੋਂ ਪੰਚਾਇਤ ਦੇ ਵਿੱਚ ਬਦਨਾਮੀ ਹੋਈ DSP ਨੇ ਖੁਦ ਨੂੰ ਗੋਲੀ ਮਾਰ ਲਈ ਸੀ, ਤੁਹਾਨੂੰ ਯਾਦ ਹੋਣਾ। ਪਰ ਉਹਦੇ ਨਾਲ ਜਦੋਂ ਉਹਨੇ ਖੁਦ ਨੂੰ ਸ਼ੂਟ ਕੀਤਾ ਸੀ, ਨਾਲ ਇੱਕ ਮੁਲਾਜ਼ਮ ਹੋਰ ਮਰ ਗਿਆ ਸੀਗਾ। ਤਾਂ ਇਹ ਥਾਣੇਦਾਰ ਉਦੋਂ ਵੀ ਲਾਈਨ ਹਾਜ਼ਰ ਕੀਤਾ ਗਿਆ ਸੀਗਾ। ਤਾਂ ਇਸ ਥਾਣੇਦਾਰ ਨੂੰ ਮੁੜ ਕੇ ਫਿਰ ਫਰੀਦਕੋਟ ਦੇ ਵਿੱਚ ਥਾਣਾ ਮੁਖੀ ਲਾ ਦਿੱਤਾ ਗਿਆ, ਉੱਥੇ ਫਿਰ ਇਹ ਚੰਨ ਚੜ ਗਿਆ। ਤਾਂ ਦੇਖੋ ਪ੍ਰਬੰਧਕੀ ਆਧਾਰ ਤੇ ਅੱਗੇ ਇਹਦਾ ਤਬਾਦਲਾ ਕੀਤਾ ਗਿਆ। ਤੁਹਾਡਾ ਪਤਾ ਨਹੀਂ ਕਿਉਂ, ਜੇ ਤੁਹਾਨੂੰ ਇਹ ਲੱਗਦਾ ਵੀ ਆ ਕਿ ਉਹਦਾ ਤਬਾਦਲਾ ਕਰ ਦਿੱਤਾ ਗਿਆ, ਕੀ ਤੁਹਾਡੇ ਕੋਲ ਪੰਜਾਬ ਦੇ ਵਿੱਚੋਂ ਇੱਕੋ ਇੱਕ ਹੀ ਥਾਣੇਦਾਰ ਹੈ ਜਿਹੜਾ ਉਹ ਇਮਾਨਦਾਰ ਹੈ? ਦੂਜਾ ਲੈ ਆਓ। ਪਰ ਦੂਜੀ ਗੱਲ ਇਹ ਆ ਕਿ ਕੀ ਵਾਰੰਟ ਅਫਸਰ ਜਾਂ ਹਾਈ ਕੋਰਟ ਝੂਠੇ ਜਿਨ੍ਹਾਂ ਨੇ ਆ ਕੇ ਬੰਦੇ ਫੜੇ? ਤੁਸੀਂ ਏਦਾਂ ਤਾਂ ਕੋਈ ਲਿਸਟ ਦੇਊਗਾ, ਕੱਲ ਨੂੰ ਕਾਂਗਰਸੀਆਂ ਦੀ ਕੋਈ ਲਿਸਟ ਦੇਊਗਾ ਥਾਣੇ, ਕਿਆ ਬੰਦੇ ਨਸ਼ਾ ਵੇਚਦੇ ਆ ਜੀ, ਕਿ ਸਾਰਿਆਂ ਨੂੰ ਚੱਕ ਕੇ ਉੱਥੇ ਲੱਤਾਂ ਤੋੜ ਕੇ ਉੱਥੇ ਆਵਾਲਾ 'ਚ ਸੁੱਟ ਦਿਓਗੇ? ਸੋ ਗੱਲ ਜਿਹੜੀ ਲੌਜੀਕਲੀ ਕਰਨੀ ਚਾਹੀਦੀ ਹੈ। ਕਹਾਣੀ ਜਿਹੜੀ ਹੈ ਪਰਦੇ ਦੇ ਪਿੱਛੇ ਇਹ ਆ, ਕੁਛ ਲੋਕ ਤਾਰੀਫਾਂ ਕਰੀ ਜਾਂਦੇ ਆ ਕਿ ਇਹ ਡਟੇ ਖੜੇ ਆ ਕਾਂਗਰਸੀ ਬੜੇ ਧਾਕੜ ਬੰਦੇ ਆ, ਪਰ ਕਹਾਣੀ ਜਿਹੜੀ ਉਹ ਪਰਦੇ ਦੇ ਪਿੱਛੇ ਕੁਛ ਹੋਰ ਹੁੰਦੀ ਆ। ਅੱਜ ਕੱਲ੍ਹ ਤਾਂ ਵੈਸੇ ਵੀ ਕਪੂਰ ਸਾਹਿਬ ਨੇ ਲਿਖਿਆ ਆਪਣੀ ਕਿਤਾਬ ਦੇ ਵਿੱਚ ਕਿ ਅੱਜ ਕੱਲ੍ਹ ਤਸਵੀਰ ਦਾ ਇੱਕ ਨਹੀਂ 20 ਪਾਸੇ ਹੁੰਦੇ ਆ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਬਿਜਲੀ ਤੋਂ ਗਊ ਸੈਸ ਹਟਾ ਕੇ ਹੁਣ ਦੂਜੇ ਪਾਸੇ ਲਾਉਣ ਲੱਗੇ ਆ। ਦੇਖੋ ਗਊ ਸੈਸ ਇਹਨਾਂ ਨੇ ਹਟਾ ਦਿੱਤਾ ਸੀਗਾ ਜਦੋਂ ਇਹ ਸਰਕਾਰ ਦੇ ਵਿੱਚ ਆਏ ਸੀਗੇ। ਉਸ ਤੋਂ ਬਾਅਦ ਹੁਣ ਕੀ ਕੀਤਾ ਇਹਨਾਂ ਨੇ ਕਿ 9 ਸ਼ਹਿਰਾਂ ਦੇ ਵਿੱਚ ਸੈਸ ਦਾ ਨੋਟੀਫਿਕੇਸ਼ਨ ਜਿਹੜਾ ਇਹਨਾਂ ਨੇ ਜਾਰੀ ਕਰ ਦਿੱਤਾ। ਮਤਲਬ ਕਿ ਜਿਹੜੀਆਂ ਕੌਂਸਲਾਂ ਨੇ ਜਿੱਦਾਂ ਬਰੀਵਾਲਾ, ਮਲੇਰਕੋਟਲਾ, ਸ਼ਾਇਦ ਫਿਰੋਜ਼ਪੁਰ, ਇਸ ਤਰ੍ਹਾਂ ਦੀਆਂ ਜਿਹੜੀਆਂ 9 ਨੇ ਕੌਂਸਲਾਂ, ਉਹਨਾਂ ਤੇ ਇਹ ਜਿਹੜਾ ਨੋਟੀਫਿਕੇਸ਼ਨ ਲਾਗੂ ਕੀਤਾ ਗਿਆ। ਤੇ ਇਹਦੇ ਵਿੱਚ ਕੀ ਆ ਕਿ ਜਿੱਦਾਂ ਮੈਰਿਜ ਪੈਲੇਸ ਆ, ਉਹਨਾਂ ਦਾ ਜਿਹੜਾ ਗਊ ਸੈਸ ਆ AC ਵਾਲਿਆਂ ਦਾ 500 ਤੋਂ ਵਧਾ ਕੇ ਇਹਨਾਂ ਨੇ ਸ਼ਾਇਦ 1000 ਰੁਪਇਆ ਕਰ ਦਿੱਤਾ। ਜਿਹੜੇ ਨੌਨ AC ਆ ਉਹਨਾਂ ਦਾ 300 ਤੋਂ ਵਧਾ ਕੇ
ਗਊ ਸੈਸ ਹੈ ਜਿਹੜਾ 500 ਕਰ ਦਿੱਤਾ। ਇਸੇ ਤਰ੍ਹਾਂ ਤੇਲ ਟੈਂਕਰ ਦੀ ਜੇ ਫੇਰੀ ਆ ਤਾਂ 100 ਰੁਪਈਆ। ਅੰਗਰੇਜ਼ੀ ਸ਼ਰਾਬ ਦੇ ਕੋਈ ਪਿਆਕੜ ਪੀਂਦਾ ਤੇ ਉਹਨੂੰ ਵੀ 10 ਰੁਪਏ ਗਊ ਮਾਤਾ ਨੂੰ ਦਾਨ ਦੇਣੇ ਪੈਣਗੇ ਬੋਤਲ 'ਚ। ਦੇਸੀ ਸ਼ਰਾਬ ਤੇ ਜੇ ਕੋਈ ਬੀਅਰ ਪੀਂਦਾ ਉਹਨੂੰ 5 ਰੁਪਏ ਗਊ ਮਾਤਾ ਨੂੰ ਮੱਥਾ ਟੇਕਣਾ ਪੈਣਾ। ਸੀਮੈਂਟ ਪ੍ਰਤੀ ਬੈਗ ਉਹ ਸ਼ਾਇਦ 1 ਰੁਪਈਆ। 4 ਪਹੀਆ ਵਾਹਨ ਉਹਦੀ ਪਰਚੀ ਜਿਹੜੀ ਉਹ 1000 ਦੀ ਹੈ। ਜੇ 2 ਪਹੀਆ ਵਾਹਨ ਵਿਕਰੀ ਹੁੰਦਾ ਤੇ ਉਹਦਾ 200 ਰੁਪਈਆ ਗਊ ਸੈਸ ਜਿਹੜਾ ਉਹ ਰੱਖਿਆ ਗਿਆ ਵਾ। ਸੋ ਇਹ ਤੁਸੀਂ ਦੇਖ ਲਓ ਕਿ ਹੁਣ ਕਿਸ ਤਰ੍ਹਾਂ ਦਾ ਗਊ ਸੈਸ ਹੈ ਜਿਹੜਾ ਉਹ ਇਹਨਾਂ ਨੇ ਲਾਗੂ ਕਰ ਦਿੱਤਾ। ਤੇ ਇਹ ਮੇਰੇ ਖਿਆਲ ਦੇ ਨਾਲ ਚਲੋ ਠੀਕ ਆ, ਲੈ ਲੈਣ, ਕੋਈ ਫਰਕ ਨਹੀਂ ਪੈਂਦਾ ਜਿੱਥੇ ਲੋਕ ਟੈਕਸ ਦਿੰਦੇ ਆ। ਔਰ ਟੈਕਸਾਂ ਦੇ ਨਾਲ ਹੀ ਤੁਹਾਨੂੰ ਪਤਾ ਸਾਰਾ ਨਿਜ਼ਾਮ ਚੱਲਣਾ ਹੁੰਦਾ, ਸਾਰਾ ਸਿਸਟਮ ਚੱਲਣਾ ਹੁੰਦਾ। ਪਰ ਰੌਲਾ ਤੇ ਇਹ ਹੈ ਨਾ ਕਿ ਪਸ਼ੂ ਬਾਹਰ ਫਸਲਾਂ ਨਹੀਂ ਛੱਡਦੇ ਤੇ ਸ਼ਹਿਰਾਂ ਦੇ ਅੰਦਰ, ਕਸਬਿਆਂ ਦੇ ਅੰਦਰ, ਪਿੰਡਾਂ ਦੇ ਅੰਦਰ ਉਹ ਸਿੰਘ ਮਾਰ ਕੇ ਲੋਕਾਂ ਦੀਆਂ ਵੱਖੀਆਂ ਪਾੜੀ ਜਾਂਦੇ ਆ। ਪਿਛਲੇ ਹਫ਼ਤੇ 5 ਜੀ ਮਰੇ ਆ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ, 5 ਜੀ। ਐਕਸੀਡੈਂਟ ਦੀਆਂ ਇਹੋ ਜਿਹੀਆਂ ਤਸਵੀਰਾਂ ਆਉਂਦੀਆਂ ਨੇ ਨਾ, ਵੇਖ ਕੇ ਬੰਦਾ ਡਹਿਲ ਜਾਂਦਾ। ਸਾਹ ਆਪੋ ਵਿੱਚ ਵੀ ਲੜਦੇ ਤੀਜੇ ਨੂੰ ਐਵੇਂ ਮਾਰ ਦਿੰਦੇ ਆ ਬਿਨਾਂ ਗੱਲ ਤੋਂ। ਸੋ ਇਹ ਗੱਲ ਹੈ ਕਿ ਜਦੋਂ ਤੁਸੀਂ ਗਊ ਸੈਸ ਲੈਂਦੇ ਹੋ ਫਿਰ ਸਰਵਿਸ ਵੀ ਤਾਂ ਦੇਣੀ ਚਾਹੀਦੀ ਹੈ ਨਾ ਤੁਹਾਨੂੰ। ਤੁਸੀਂ ਟੈਕਸ ਜਿਹੜੇ ਵਧਾਈ ਜਾਂਦੇ ਹੋ, ਆਪਣੀਆਂ ਜਿਹੜੀਆਂ ਤੁਹਾਡੀਆਂ ਕਾਰਸਤਾਨੀਆਂ ਉਹਨਾਂ ਨੂੰ ਤੁਸੀਂ ਨਕਾਈ ਜਾਂਦੇ ਹੋ। ਤਾਂ ਜ਼ਰੂਰਤ ਤੇ ਇਹ ਹੈ ਕਿ ਗਊ ਸੈਸ ਲਾ ਲਿਆ ਜਾਵੇ, ਕੋਈ ਵੱਡੀ ਗੱਲ ਨਹੀਂ ਹੈ, ਪਰ ਉਹਦੇ ਨਾਲ ਪ੍ਰਬੰਧ ਵੀ ਤਾਂ ਕੀਤੇ ਜਾਣ। ਹਾਲਾਂਕਿ ਦੱਸਦੇ ਆ ਕਿ ਸਾਡੇ ਕੋਲ 418 ਗਊਸ਼ਾਲਾਵਾਂ ਰਜਿਸਟਰਡ ਨੇ। ਇਹਨਾਂ ਦੇ ਵਿੱਚੋਂ 3,80,000 ਗਊਆਂ ਦੀ ਸੰਭਾਲ ਕਰਦੇ ਆ ਜਿਹੜੇ ਗਊਸ਼ਾਲਾ ਵਾਲੇ ਆ, ਤੇ 1 ਲੱਖ ਪਸ਼ੂ ਹੈ ਜਿਹੜਾ ਉਹ ਸੜਕਾਂ ਤੇ ਆ। ਅੱਜ ਟ੍ਰਿਬਿਊਨ ਦਾ ਅੰਕੜਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਹਨ, ਗਊਸ਼ਾਲਾਵਾਂ ਹਨ, ਤੁਹਾਡੇ ਕੋਲ ਗਊ ਸੈਸ ਤੋਂ ਇਕੱਠਾ ਹੋਇਆ ਸਰਮਾਇਆ ਹੋਏਗਾ, ਤਾਂ ਤੁਸੀਂ ਪ੍ਰਬੰਧ ਵੀ ਕਰਕੇ ਦਿਓ। ਫਿਰ ਲੋਕਾਂ ਨੂੰ ਕਾਹਤੋਂ ਸੜਕਾਂ ਤੇ ਮਰਵਾਈ ਜਾਂਦੇ ਹੋ? ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਵੱਲੋਂ ਭੁੱਖ ਹੜਤਾਲ ਦੀ ਚੇਤਾਵਨੀ। ਨਵਜੋਤ ਸਿੰਘ ਸਿੱਧੂ ਨੇ ਕੋਠੀ ਛੱਡ ਦਿੱਤੀ ਨਾਲ ਦੀ ਨਾਲ, ਤੇ ਲੋਕਾਂ ਨੇ ਆਖਿਆ ਕਿ ਬਹੁਤ ਵਧੀਆ ਕੰਮ ਕੀਤਾ, ਕਿ ਇਹਨੇ ਪਹਿਲ ਕਦਮੀ ਕੀਤੀ ਹੈ। ਨਹੀਂ ਕਿ ਸੁਖਬੀਰ ਸਿੰਘ ਬਾਦਲ ਹੋਵੇ, ਚਾਹੇ ਬੀਬੀ ਭੱਠਲ ਹੋਵੇ, ਜਾਂ ਰਾਣਾ ਗੁਰਜੀਤ ਹੋਵੇ। ਰਾਣਾ ਗੁਰਜੀਤ ਨੇ ਛੱਡੀ ਆ ਪਰ ਬਹੁਤ ਲੇਟ ਛੱਡੀ ਆ। ਤਾਂ ਕਹਿਣ ਦਾ ਮਤਲਬ ਹੈ ਕਿ ਇਹਨਾਂ ਦਾ ਜੀਅ ਨਹੀਂ ਕਰਦਾ ਕੋਠੀਆਂ ਛੱਡਣ ਨੂੰ। ਤਾਂ ਨਵਜੋਤ ਸਿੰਘ ਸਿੱਧੂ ਨੇ ਮਿੰਟ ਮਾਰਿਆ, ਚੱਕ ਕੇ ਚਾਬੀਆਂ ਤੇ ਉਹ ਮਾਰੀਆਂ ਵੀ ਯਾਰ ਸੰਭੋ ਆਪਣਾ ਬੰਗਲਾ, ਆਪਾਂ ਚੱਲਦੇ ਹਾਂ। ਉਹ ਚਲੇ ਗਿਆ। ਹੁਣ ਅੰਮ੍ਰਿਤਸਰ ਦੇ ਵਿੱਚ ਜਾ ਕੇ ਹਾਜ਼ਰੀਆਂ ਭਰਦਾ ਪਿਆ ਆਪਣੇ ਸਮਰਥਕਾਂ ਦੇ ਕੋਲ। ਖੈਰ, ਪਰ ਦੂਸਰਾ ਪੱਖ ਇਹ ਹੈ ਕਿ ਕਈ ਮਾਮਲਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਦੂਸਰਿਆਂ ਵਾਂਗੂ ਹੀ ਲਾਰੇਬਾਜ਼ ਜਾਂ ਦੂਸਰਿਆਂ ਵਾਂਗੂ ਹੀ ਟਰਕਾਉਣ ਵਾਲਾ ਬੰਦਾ। ਇਹ ਜਿਹੜਾ ਰੇਲ ਹਾਦਸਾ ਹੋਇਆ ਸੀ, ਤੁਹਾਨੂੰ ਪਤਾ ਪਹਿਲਾਂ ਤਾਂ ਇਹਨਾਂ ਦੇ ਗੱਲ ਪੈਂਦਾ ਸੀਗਾ, ਫਿਰ ਉਹਦੇ ਵਿੱਚੋਂ ਨਿਕਲਣ ਵਾਸਤੇ ਜਿੱਦਾਂ ਦਾ ਤੁਹਾਨੂੰ ਪਤਾ ਲੀਡਰ ਕਰਦੇ ਹੁੰਦੇ ਆ, ਉਹ ਸਾਰਾ ਘਮੰਡ ਕਰ ਪਿਆ। ਮੈਂ ਜੀ ਗੋਦ ਲੈ ਲੂੰਗਾ, ਮੈਂ ਜੀ ਹਰ ਇੱਕ ਬੰਦੇ ਨੂੰ ਨੌਕਰੀ ਦੇਊਂਗਾ। ਲੋਕਾਂ ਨੇ ਪੁੱਛਿਆ ਕਿ ਨੌਕਰੀਆਂ ਤਾਂ ਪੰਜਾਬ ਵਾਲੇ ਦਿੰਦੇ ਹੀ ਨਹੀਂ ਹੈ, ਸਰਕਾਰ ਵਾਲੇ ਦਿੰਦੇ ਹੀ ਨਹੀਂ ਹੈ। ਇਹਨਾਂ ਕਿਹਾ ਕਿ ਨਹੀਂ, ਮੈਂ ਆਪਦੇ ਮਹਿਕਮੇ 'ਚ ਦੇਊਂਗਾ ਹਰ ਇੱਕ ਘਰ ਵਾਲੇ ਨੂੰ ਨੌਕਰੀ। ਪਰ ਹੋਇਆ ਕੀ ਆ ਕਿ ਹੁਣ ਜਿਹੜੇ ਪੀੜਤ ਆ ਉਹ ਨੌਕਰੀ ਟੋਲਣ ਵਾਸਤੇ DC ਕੋਲ ਗਏ। ਉਹ ਕਹਿੰਦਾ ਕਿ ਰੁਜ਼ਗਾਰ ਮੇਲੇ ਲਾਉਂਦੀ ਹੈ ਸਰਕਾਰ, ਜਾ ਕੇ ਉੱਥੇ ਰੁਜ਼ਗਾਰ ਹਾਸਲ ਕਰ ਲਓ। ਸੋ ਉਹ ਰੁਜ਼ਗਾਰ ਮੇਲਿਆਂ ਵੱਲ ਇਸ਼ਾਰਾ ਕਰਦਾ ਪਿਆ ਕਿ ਇੱਧਰ ਚੱਲ ਜਾਓ, ਤੁਹਾਨੂੰ ਰੁਜ਼ਗਾਰ ਮਿਲ ਜਾਊਗਾ। ਤੇ ਜਿਹੜਾ ਪੀੜਤ ਆ ਉਹ ਕਹਿੰਦੇ ਕਿ ਸਾਨੂੰ ਤੇ ਗੋਦ ਵੀ ਨਹੀਂ ਲਿਆ ਕਿਸੇ ਨੇ, ਸਾਡੇ ਉਡੀਕ ਹੀ ਨਹੀਂ ਮੁੱਕੀ, ਹਾਲੇ ਤੱਕ ਉਹ ਗੋਦ ਹੀ ਨਹੀਂ ਮਿਲੀ। ਇਹ ਜਿਹੜੇ 20-25 ਪੀੜਤ ਆ ਉਹ ਕੱਲ ਇੱਥੇ ਇਕੱਠੇ ਹੋਏ ਆ DC ਦਫ਼ਤਰ ਦੇ ਬਾਹਰ। ਉਹਨਾਂ ਨੇ ਨਾਅਰੇਬਾਜ਼ੀ ਵੀ ਕੀਤੀ ਹੈ ਤੇ ਨਾਲ ਆਖਿਆ, ਮੈਂ ਆਖਿਆ ਜੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਜਿਹੜੀਆਂ ਵਾਅਦੇ ਦੇ ਰੂਪ ਦੇ ਵਿੱਚ ਸਾਡੇ ਨਾਲ ਹੋਈਆਂ ਸੀਗੀਆਂ, ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਭੁੱਖ ਹੜਤਾਲ ਤੇ ਵੀ ਬੈਠੂਗੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕੇਂਦਰ ਨੇ ਪੰਜਾਬ ਨੂੰ ਕਾਡਰ ਰਿਵਿਊ ਦੀ ਧਮਕੀ ਦਿੱਤੀ। ਦੇਖੋ, ਕਾਡਰ ਹੈ ਜਿਹੜਾ ਉਹ IS ਦਾ ਹੁੰਦਾ ਜਿੱਦਾਂ ਕੇਂਦਰ ਦੇ ਵਿੱਚ ਆ, ਉੱਥੇ ਡੈਪੂਟੇਸ਼ਨ ਤੇ ਬੰਦੇ ਘਲਾਈ ਜਾਂਦੇ ਆ। ਤੇ ਜਿਹੜੇ ਇਸ ਟਾਈਮ ਹੋਣੇ ਚਾਹੀਦੇ ਆ ਉਹ 40 ਸਾਡੇ ਅਫਸਰ ਹੋਣੇ ਚਾਹੀਦੇ ਪੰਜਾਬ ਵਾਲਿਆਂ ਦੇ। ਤਾਂ ਇਸ ਟਾਈਮ ਕਿੰਨੇ ਰਹਿ ਗਏ ਉੱਥੇ? ਮਹਿਲ 14 ਨੇ। ਵੈਸੇ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ IPS ਅਫਸਰਾਂ ਦਾ ਕੁੱਲ ਕਾਡਰ ਹੈ ਜਿਹੜਾ 221 ਦਾ। ਤਾਂ ਇਸ ਸਮੇਂ ਸਾਡੇ ਕੋਲ ਹਾਈ ਕੁੱਲ 191 ਆ, ਬਾਕੀ ਸਾਡੇ ਕੋਲ ਅਸਾਮੀਆਂ ਹੀ ਨਹੀਂ ਹੈ। ਇਹ ਇੱਕ ਸੱਚ ਹੈ, ਇਹਨੂੰ ਨੋਟ ਕਰ ਲਓ ਕਿ ਤੁਹਾਡੇ ਕੋਲ IS ਅਫਸਰ ਜਿਨ੍ਹਾਂ ਦੇ ਨਾਲ ਇਹ ਸਾਰਾ ਤੰਤਰ ਚੱਲਦਾ ਉਹ 221 ਦਾ ਕਾਡਰ ਆ, ਔਰ ਉਹਦੇ ਵਿੱਚ ਸਿਰਫ ਤੁਹਾਡੇ ਕੋਲ 191 ਆ। ਬਾਕੀ ਲਾ ਲਓ ਤੁਸੀਂ 9 ਤੇ 21 ਪੂਰੇ 30 ਜਿਹੜੇ ਸ਼ਾਟ ਆ। ਹੁਣ ਇਹ ਜਿਹੜਾ ਕਾਡਰ ਆ ਉਹਦਾ ਰਿਵਿਊ ਅੱਗੇ ਕਰਕੇ ਇਹ ਵਧਾ ਕੇ ਲਿਆਏ ਸੀ ਕੋਟਾ, ਮੇਰੇ ਖਿਆਲ ਦੇ ਨਾਲ 2016 ਦੀ ਗੱਲ ਆ। ਉਦੋਂ 17 ਨੂੰ ਸ਼ਾਇਦ ਰਿਵਿਊ ਕਰਕੇ 210 ਤੋਂ 221 ਦਾ ਕੋਟਾ ਕੀਤਾ ਗਿਆ ਸੀਗਾ ਪੰਜਾਬ ਦਾ ਰਿਵਿਊ ਕਰਕੇ।
ਉਹਨੇ ਆਖਿਆ ਕਿ ਜੇ ਤੁਹਾਡੇ ਕੋਲ ਆਹੀ ਚੀਜ਼ ਹੈ ਨਾ, ਅਸੀਂ ਰਿਵਿਊ ਕਰਕੇ ਤੇ ਤੁਹਾਡਾ ਕੋਟਾ ਘਟਾ ਦੇਣਾ ਜੇ, ਜਿਹੜਾ ਕਿ ਅੱਗੇ 210 ਤੋਂ ਵਧਾ ਕੇ 221 ਤੱਕ ਕੀਤਾ। ਸੋ ਆਹ ਇੱਕ ਤਲਖ ਹਕੀਕਤ ਆ ਸਾਡੀ ਕਿ ਇਸ ਟਾਈਮ ਸਾਡੇ ਕੋਲ ਜਿਹੜੇ ਹੈਗੇ ਆ ਉਹ ਤੇ ਡੈਪੂਟੇਸ਼ਨ ਤੇ ਜਾਣ ਨੂੰ ਤਿਆਰ ਨਹੀਂ। ਕਿਉਂਕਿ ਇੱਥੇ ਮਿਲਦੀਆਂ ਤੁਹਾਨੂੰ ਪਤਾ ਸਹੂਲਤਾਂ, ਇੱਥੇ ਮਿਲਦਾ ਬਹੁਤ ਕੁਛ ਖਾਣ ਪੀਣ ਨੂੰ, ਉਧਰ ਨੂੰ ਕੋਈ ਮੂੰਹ ਨਹੀਂ ਕਰਦਾ। ਹਾਂ ਚੰਡੀਗੜ੍ਹ ਕਿਤੇ ਹੋਵੇ ਤੇ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਉਧਰ ਨੂੰ ਤੇ ਝੱਟ ਨਿਕਲ ਜਾਂਦੇ ਆ। ਖੈਰ ਦੂਜਾ ਪੱਖ ਇਹ ਵੀ ਆ ਕਿ ਸਾਡੀ ਸਰਕਾਰ ਜਿਹੜੀ ਆ ਉਹ ਕਾਮੀਆਂ ਨਹੀਂ ਭਰ ਰਹੀ, ਪਰ ਇੱਕ ਪੱਖ ਸਾਡਾ ਇਹ ਵੀ ਆ ਕਿ ਸਾਡੇ ਬੱਚੇ ਜਿਹੜੇ ਉਹ ਆਈਲੈਟਸ ਕਰਕੇ ਤੇ ਬਾਹਰ ਨਿਕਲੀ ਜਾਂਦੇ ਆ। ਸਾਡਾ ਪੰਜਾਬੀਆਂ ਦਾ ਅਫਸਰਸ਼ਾਹੀ ਦੇ ਵਿੱਚ ਜਿਹੜਾ ਇੱਕ ਕੋਟਾ ਹੋਣਾ ਚਾਹੀਦਾ, ਜਿਹੜਾ ਸਾਡਾ ਹਿੱਸਾ ਹੋਣਾ ਚਾਹੀਦਾ, ਉਹ ਸਾਡਾ ਦਿਨੋਂ ਦਿਨ ਘਟਦਾ ਪਿਆ। ਇਹ ਵੀ ਇੱਕ ਤਲਖ ਹਕੀਕਤ ਆ। ਜੀ ਜੀ ਬਿਲਕੁਲ ਬਿਲਕੁਲ। ਤੇ ਮਿੰਟੂ ਜੀ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ, ਬੜੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLH